ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨਾਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਰੇਡੀਓ ਸਟੇਸ਼ਨਸ, AM FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਉੱਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 4 ਤਰੀਕ ਆ ਅਤੇ ਦਿਨ ਜਿਹੜਾ ਉਹ ਮੰਗਲਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਆਲਮੋਸਟ ਸਾਰੇ ਹੀ ਸੂਬਿਆਂ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਹੋਮ ਆਟੋ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਕਾਲ ਕਰੋ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਬਿਲਕੁਲ। ਇੱਕ ਵਾਰੀ ਫਿਰ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਪੂਰਾ ਹਫ਼ਤਾ ਜਿਹੜਾ ਘੱਲੂਘਾਰਾ ਦਿਵਸ ਚੱਲ ਰਿਹਾ ਪੰਜਾਬ ਦੇ ਵਿੱਚ ਦਰਬਾਰ ਸਾਹਿਬ 'ਤੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਗੋਲੀਆਂ ਜਿਹੜੀਆਂ ਆ ਅੱਜ ਦੇ ਦਿਨ ਜੂਨ 4, 1984 ਨੂੰ ਜਿਹੜੀਆਂ ਚਲਾਈਆਂ ਗਈਆਂ। ਹਜ਼ਾਰਾਂ ਦੇ ਹਿਸਾਬ ਦੇ ਨਾਲ ਜਿਹੜੇ ਸਿੱਖ ਆ ਉਹਨਾਂ ਦਾ ਕਤਲੇਆਮ ਕੀਤਾ ਗਿਆ। ਇਕੱਲੇ ਦਰਬਾਰ ਸਾਹਿਬ ਨਹੀਂ, 37 ਗੁਰੂ ਘਰਾਂ 'ਤੇ ਅਟੈਕ ਕੀਤਾ ਗਿਆ ਅਤੇ 120 ਗੁਰੂ ਘਰਾਂ 'ਤੇ ਇਨਡਾਇਰੈਕਟਲੀ ਜਿਹੜਾ ਅਟੈਕ ਕੀਤਾ ਗਿਆ, ਜਿੱਥੋਂ ਲੋਕ ਕਈ ਫੜੇ ਗਏ ਬਿਨਾਂ ਕਿਸੇ ਰੀਜ਼ਨ ਤੋਂ। ਸੋ ਆਪਾਂ ਜਿਹੜਾ ਸਿੱਖਾਂ ਦੇ ਉੱਤੇ ਜੈਨੋਸਾਈਡ ਹੋਇਆ ਆ ਉਸ ਨੂੰ ਯਾਦ ਕਰਨਾ। ਜੈਨੋਸਾਈਡ ਕਹਿੰਦੇ ਵੀ ਜਿਹੜਾ ਕਤਲੇਆਮ ਆ, ਜੇ ਤੁਸੀਂ ਉਸ ਨੂੰ, ਜੇ ਕੋਈ ਕੌਮ ਦੇ ਉੱਤੇ ਕਤਲੇਆਮ ਹੁੰਦਾ ਆ ਉਹਦੇ ਨਾਲ ਕੌਮ ਨਹੀਂ ਮਰਦੀ, ਉਸ ਕਤਲੇਆਮ ਨੂੰ ਭੁੱਲ ਜਾਣ ਤੋਂ ਬਾਅਦ ਕੌਮ ਮਰ ਜਾਂਦੀ ਆ। ਸੋ ਆਪਾਂ ਸਾਰਿਆਂ ਨੇ ਉਸ ਕਤਲੇਆਮ ਨੂੰ ਯਾਦ ਕਰਨਾ ਆ। ਆਪਣੇ ਆਂਢੀ ਗੁਆਂਢੀ, ਰਿਸ਼ਤੇਦਾਰ, ਦੋਸਤ ਮਿੱਤਰ, ਕੋ-ਵਰਕਰ ਜਿਹੜੇ ਹੈਗੇ ਆ ਉਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਸਾਡਾ ਕਤਲੇਆਮ ਹੋਇਆ ਸੀ ਉਹਦੇ ਬਾਰੇ ਦੱਸਣਾ ਆ, ਤਾਂ ਕਿ ਜਿਹੜੀ ਆਪਣੀ ਕੌਮ ਆ, ਆਪਣੇ ਬੱਚੇ ਆ, ਉਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਯਾਦ ਰੱਖਣ ਸਾਡੇ ਨਾਲ ਇਹ ਕੁਛ ਹੋਇਆ। ਤਦੇ ਕੌਮਾਂ ਜਿਹੜੀਆਂ ਸਟਰੋਂਗ ਹੁੰਦੀਆਂ। ਬਹੁਤ ਸਾਰੀਆਂ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਆ ਉਹ ਇਹਦੇ ਸੰਬੰਧ ਦੇ ਵਿੱਚ ਕੰਮ ਕਰ ਰਹੀਆਂ। ਅਸੀਂ ਸਾਰਿਆਂ ਦੇ ਪੰਜਾਬੀ ਰੇਡੀਓ USA ਵੱਲੋਂ ਧੰਨਵਾਦੀ ਵੀ ਹਾਂ। ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਹਾਈਵੇਜ਼ ਹੈਗੇ ਆ ਉਹਨਾਂ ਦੇ ਉੱਤੇ ਡਿਜੀਟਲ ਜਿਹੜੇ ਹੈਗੇ ਆ ਬੈਨਰਸ ਜਿਹੜੇ ਲਾਏ ਗਏ ਹੈਗੇ ਆ। ਜੂਨ 9 ਜਿਹੜਾ ਇਸ ਸਾਲ ਦਾ ਹੈਗਾ ਆ, ਉਹਦਾ ਗੁਰੂ ਘਰ ਜਿਹੜਾ ਬਹੁਤ ਸਾਰੇ ਗੁਰੂ ਘਰ ਆ ਉਹਨਾਂ ਵੱਲੋਂ ਰਲ ਕੇ ਸੈਨ ਫਰਾਂਸਿਸਕੋ ਡਾਊਨਟਾਊਨ ਦੇ ਵਿੱਚ ਨਗਰ ਕੀਰਤਨ ਕੱਢਿਆ ਜਾਣਾ ਜੂਨ 1984 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ। ਸੋ ਆਪਾਂ ਪੰਜਾਬੀ ਰੇਡੀਓ USA ਵੱਲੋਂ ਵੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਹਰ ਇੱਕ ਆਪਣਾ ਭੈਣ ਭਰਾ ਜਿਹੜਾ ਆ ਉਸ ਨਗਰ ਕੀਰਤਨ 'ਚ ਪਹੁੰਚੋ। ਬਹੁਤ ਸਾਰੇ ਜਿਹੜੇ ਆਪਣੇ ਸਿੱਖ ਵੀਰ ਭੈਣਾਂ ਆ ਉਹ ਸੈਨ ਫਰਾਂਸਿਸਕੋ ਕੰਮ ਵੀ ਕਰਦੇ ਆ। ਆਪਣੇ ਕੋ-ਵਰਕਰਸ ਨੂੰ ਵੀ ਸੱਦੋ, ਉਹਨਾਂ ਨੂੰ ਵੀ ਇਹ ਪਤਾ ਲੱਗੇ ਸਾਡੇ ਨਾਲ ਕੀ ਹੋਇਆ। ਲੰਗਰ ਤਾਂ ਹੁੰਦਾ ਹੀ ਆ, ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ। ਸੋ ਜੇ ਕੱਲ੍ਹ ਵੀ ਆਪਾਂ ਅਨਾਊਂਸ ਕੀਤਾ ਸੀ, ਬਹੁਤ ਸਾਰੇ ਗੁਰੂ ਘਰਾਂ ਤੋਂ ਬੱਸਾਂ ਜਾ ਰਹੀਆਂ। ਜੇ ਕੋਈ ਕਿਸੇ ਗੁਰੂ ਘਰ ਦੀ ਕਮੇਟੀ ਜਾਂ ਕੋਈ ਵੀਰ ਭੈਣ ਦੱਸਣਾ ਚਾਹੁੰਦਾ ਦੂਰੋਂ ਆ ਰਹੇ ਆ, ਕਿਸੇ ਬੱਸ ਦਾ, ਕਾਰਾਂ ਦਾ ਪ੍ਰਬੰਧ ਆ, ਤਾਂ ਕਿ ਹੋਰ ਆਪਣੇ ਜਿਹੜੇ ਕਮਿਊਨਿਟੀ ਦੇ ਮੈਂਬਰਸ ਆ ਉਹਨਾਂ ਨੂੰ ਪਤਾ ਲੱਗ ਸਕੇ, ਉਹ ਜਾ ਸਕਣ, ਤਾਂ ਉਹ ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਟੈਲੀਫੋਨ ਨੰਬਰ 408-272-5200 'ਤੇ 408-272-5200 'ਤੇ ਕਾਲ ਕਰਕੇ ਦੱਸ ਸਕਦੇ ਹੋ ਅਤੇ ਅਸੀਂ ਤੁਹਾਡੀ ਇਨਫੋਰਮੇਸ਼ਨ ਸ਼ੇਅਰ ਕਰ ਦਾਂਗੇ। ਕਿਉਂਕਿ ਸੈਨ ਫਰਾਂਸਿਸਕੋ 'ਚ ਕਈ ਵਾਰ ਪਾਰਕ ਕਰਨ ਦੀ ਬਹੁਤ ਪ੍ਰੋਬਲਮ ਹੁੰਦੀ ਆ। ਸੋ ਇਸ ਕਰਕੇ ਟ੍ਰੇਨ ਦੇ ਰਾਹੀਂ, ਬੱਸਾਂ ਦੇ ਰਾਹੀਂ ਬਹੁਤ ਸੰਗਤਾਂ ਜਾਂਦੀਆਂ ਆ, ਕਾਰਾਂ 'ਚ ਵੀ ਜਾਂਦੀਆਂ ਆ। ਸੋ ਜ਼ਰੂਰ ਸਾਨੂੰ ਇਨਫੋਰਮੇਸ਼ਨ ਇਹ ਸਾਂਝੀ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਜਿਹੜੇ ਜਿੰਨੇ ਸੰਗਤ ਆ ਉਹਨੂੰ ਪਤਾ ਲੱਗ ਸਕੇ। ਜੀ 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 ਬਿਲਕੁਲ। ਇਸੇ ਸਭ ਨੂੰ ਪਤਾ ਵੀ ਇਹ ਜਿਹੜਾ ਬੜੇ ਕਹਿਰ ਦੇ ਦਿਨ ਸੀਗੇ 4 ਜੂਨ ਦਾ ਜਿਹੜਾ ਦਿਨ ਆ, ਜਿਹੜਾ ਇੱਕ ਹਿਸਾਬ ਦੇ ਨਾਲ ਜੰਗ ਹਿੰਦ ਅਤੇ ਪੰਜਾਬ ਦਾ ਜਿਹੜਾ ਉਸ ਦਿਨ ਹੋਣ ਲੱਗਾ ਸੀਗਾ। ਆਮੋ ਸਾਹਮਣੇ ਜਿਹੜੇ ਸੀਗੇ ਅਤੇ ਸਿੰਘਾਂ ਨੇ ਜਿਹੜੇ ਆ ਸੂਰਮਿਆਂ ਨੇ ਇਹਨਾਂ ਦਾ ਜਿਹੜਾ ਡਟ ਕੇ ਜਿਹੜਾ ਉਹ
ਮੁਕਾਬਲਾ ਕੀਤਾ ਸੀਗਾ। ਸਭ ਨੂੰ ਪਤਾ ਹੈ ਵੀ ਇਹਨਾਂ ਦਿਨਾਂ ਤੋਂ ਬਾਅਦ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਿੱਖ ਸ਼ਖਸੀਅਤਾਂ ਸੀਗੀਆਂ, ਜਿਹੜੀਆਂ ਵੱਖ-ਵੱਖ ਥਾਵਾਂ ਦੇ ਉੱਤੇ ਵੱਡੇ ਜਿਨ੍ਹਾਂ ਨੂੰ ਅਹੁਦੇ ਵੀ ਸੀਗੇ, ਵੱਡੇ ਅਵਾਰਡ ਵੀ ਮਿਲੇ ਸੀ, ਉਹਨਾਂ ਨੇ ਵਾਪਸ ਵੀ ਜਿਹੜੇ ਆ ਉਹ ਅਵਾਰਡ ਕਰ ਦਿੱਤੇ ਸੀ, ਜਿਨ੍ਹਾਂ ਦੇ ਵਿੱਚ ਜਿਹੜਾ ਨਾਮ ਭਗਤ ਪੂਰਨ ਸਿੰਘ ਹੁਣਾਂ ਦਾ ਵੀ ਆਉਂਦਾ ਆ ਵੀ ਉਹ ਦੇਵਤਾ ਸਰੂਪ ਹੀ ਬੰਦਾ ਸੀਗਾ ਇੱਕ ਹਿਸਾਬ ਦੇ ਨਾਲ। ਜਿਸ ਤਰੀਕੇ ਦੇ ਨਾਲ ਉਹ ਮਦਦ ਕਰਦੇ ਸੀ, ਉਹਨਾਂ ਬੱਚਿਆਂ ਨੂੰ ਉਹ ਪਾਲਦੇ ਸੀ ਜਿਸ ਨੂੰ ਕੋਈ ਵੀ ਪਾਲਣਾ ਨਹੀਂ ਸੀ ਚਾਹੁੰਦਾ। ਉਹਨਾਂ ਨੇ ਵੀ ਪੂਰਾ ਇੰਤਜ਼ਾਰ ਕਰਕੇ ਆਪਣੇ ਇੱਕ ਹਿਸਾਬ ਦੇ ਨਾਲ ਖੋਜ ਕਰਕੇ ਪੜਤਾਲ ਕਰਕੇ ਹਰ ਇੱਕ ਦਾ ਨਜ਼ਰੀਆ ਸੁਣਨ ਤੋਂ ਬਾਅਦ ਦੇ ਵਿੱਚ ਇਸ ਦੇ ਕੁਛ ਮਹੀਨੇ ਬਾਅਦ ਇਸ ਦਰਬਾਰ ਸਾਹਿਬ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਆਪਣਾ ਪਦਮ ਸ਼੍ਰੀ ਜਿਹੜਾ ਅਵਾਰਡ ਸੀਗਾ ਉਹ ਵਾਪਸ ਕਰ ਦਿੱਤਾ। ਖੁਸ਼ਵੰਤ ਸਿੰਘ ਉਹਨਾਂ ਨੇ ਵਾਪਸ ਕੀਤਾ, ਸਾਧੂ ਸਿੰਘ ਹਮਦਰਦ ਅਜੀਤ ਵਾਲੇ ਉਹਨਾਂ ਨੇ ਵੀ ਵਾਪਸ ਕੀਤਾ। ਜਿਹੜਾ ਆ ਅਮਰਿੰਦਰ ਸਿੰਘ ਜਿਹੜਾ ਪਟਿਆਲੇ ਆ, ਜਿਹੜਾ ਹੁਣ ਜਿਹਨੂੰ ਆਪਾਂ ਕੈਪਟਨ ਕਹਿ ਕੇ ਬਹੁਤੇ ਲੋਕ ਜਾਣਦੇ, ਉਹਨੇ ਲੋਕ ਸਭਾ ਦੀ ਮੈਂਬਰੀ ਜਿਹੜੀ ਆ ਉਹ ਤੋਂ ਅਸਤੀਫਾ ਦਿੱਤਾ। ਦਵਿੰਦਰ ਸਿੰਘ ਗਰਚਾ ਉਸ ਨੇ ਲੋਕ ਸਭਾ ਦੀ ਮੈਂਬਰੀ ਤੋਂ ਅਸਤੀਫਾ ਦਿੱਤਾ। ਸਿਮਰਨਜੀਤ ਸਿੰਘ ਮਾਨ ਜਿਹੜੇ ਆ ਜਿਨ੍ਹਾਂ ਦਾ ਹੁਣ ਸਾਡਾ ਚੱਲਦਾ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਨੇ ਆਪਣੇ ਜਿਹੜੇ ਪੁਲਿਸ ਦਾ ਜਿਹੜਾ ਅਹੁਦਾ ਸੀਗਾ ਉਸ ਨੂੰ ਤਿਆਗ ਦਿੱਤਾ। ਹਰਿੰਦਰ ਸਿੰਘ ਖਾਲਸਾ ਜਿਹੜਾ ਆਮ ਆਦਮੀ ਪਾਰਟੀ ਵਾਲੇ ਰਹੇ, ਹੁਣ ਭਾਜਪਾ 'ਚ ਵੀ ਵੈਸੇ ਉਹ ਜੁੜ ਚੁੱਕੇ ਨੇ, ਉਹਨਾਂ ਨਾਰਵੇ ਦੇ ਓਸਲੋ ਦੇ ਵਿੱਚ ਜਿਹੜੇ ਉਹ ਉਸ ਟਾਈਮ 'ਤੇ ਡਿਪਲੋਮੈਟ ਸੀ ਉੱਥੋਂ ਅਸਤੀਫਾ ਦੇ ਦਿੱਤਾ। ਪ੍ਰਿੰਸੀਪਲ ਨਾਹਰ ਸਿੰਘ ਗਰੇਵਾਲ, ਉਹ ਵਿੱਦਿਅਕ ਖੇਤਰ ਦੇ ਵਿੱਚ ਨੈਸ਼ਨਲ ਅਵਾਰਡ ਉਹਨਾਂ ਨੂੰ ਮਿਲਿਆ ਸੀਗਾ, ਉਹਨਾਂ ਨੇ ਵਾਪਸ ਜਿਹੜਾ ਕੀਤਾ। ਸਤਵੰਤ ਸਿੰਘ ਮੋਹੀ ਜਿਹੜੇ ਪਟਿਆਲੇ ਤੋਂ ਜਿਹੜੀ ਮੈਂਬਰੀ ਸੀਗੀ ਉਹਨਾਂ ਦੀ ਨਗਰ ਪਾਲਿਕਾ ਦੀ, ਉਸ ਤੋਂ ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ। ਸੋ ਬਹੁਤ ਸਾਰੇ ਲੋਕਾਂ ਨੇ, ਬਹੁਤ ਸਾਰੇ ਖਾਸ ਕਰਕੇ ਜਿਹੜੇ ਸਿੱਖਾਂ ਨੇ ਇਸ ਹੋਏ ਹਮਲੇ ਤੋਂ ਬਾਅਦ ਦੇ ਵਿੱਚ ਆਪਣਾ ਰੋਸ ਵੱਖ-ਵੱਖ ਜਿਹੜੇ ਆ ਤਰੀਕੇ ਦੇ ਨਾਲ ਜਤਾਇਆ, ਆਪਣੇ ਅਸਤੀਫੇ ਦਿੱਤੇ। ਕਈਆਂ ਨੇ ਜਿਹੜੇ ਆਪਣੇ ਅਵਾਰਡ ਉਹਨਾਂ ਨੂੰ ਮਿਲੇ ਹੋਏ ਸੀਗੇ ਉਹ ਵਾਪਸ ਜਿਹੜੇ ਉਹ ਕਰ ਦਿੱਤੇ। ਬੜੇ ਇਤਿਹਾਸਕਾਰ ਮੰਨੇ ਪ੍ਰਮੰਨੇ ਡਾਕਟਰ ਗੰਡਾ ਸਿੰਘ, ਉਹਨਾਂ ਨੇ ਆਪਣਾ ਪਦਮ ਭੂਸ਼ਣ, ਪ੍ਰੋਫੈਸਰ ਹਰਭਜਨ ਸਿੰਘ ਦਿਓਲ, ਉਹਨਾਂ ਨੇ ਵੀ ਜਿਹੜੀ ਆਪਣੀ ਮੈਂਬਰੀ ਤੋਂ ਉਦੋਂ ਅਸਤੀਫਾ ਦਿੱਤਾ ਸੀ। ਸੋ ਰੋਸ ਸੀਗਾ ਉਦੋਂ ਸਿੱਖਾਂ ਦੇ ਵਿੱਚ, ਬਹੁਤ ਜ਼ਿਆਦਾ ਰੋਸ ਸੀਗਾ ਵੀ ਇੰਨਾ ਕੁਛ ਉਸ ਟਾਈਮ ਦੇ ਉੱਤੇ ਉਦੋਂ ਸਿੱਖਾਂ ਦੇ ਨਾਲ ਹੋਇਆ ਵੀ ਸਿੱਖਾਂ ਦੀ ਸਰਵਉੱਚ ਸਥਾਨ ਅਕਾਲ ਤਖ਼ਤ ਸਾਹਿਬ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ। ਸੋ ਉਸ ਦਾ ਬਹੁਤ ਰੋਸ ਸੀਗਾ। ਸੋ ਇਹ ਚੀਜ਼ਾਂ ਭੁੱਲਣੀਆਂ ਨਹੀਂ ਚਾਹੀਦੀਆਂ, ਇਹਨਾਂ ਨੂੰ ਹਮੇਸ਼ਾ ਜਿਹੜਾ ਆ ਉਹ ਤੁਸੀਂ ਯਾਦ ਰੱਖਣਾ। ਇਤਿਹਾਸ ਆਏ ਚਾਹੇ ਜਿੱਦਾਂ ਦਾ ਵੀ ਹੋਵੇ, ਇਤਿਹਾਸ ਨੂੰ ਕਦੀ ਨਾ ਚੇਂਜ ਕਰਨਾ ਚਾਹੀਦਾ ਹੈ ਅਤੇ ਨਾ ਕਦੀ ਉਸ ਨੂੰ ਭੁੱਲਣਾ ਚਾਹੀਦਾ, ਕਿਉਂਕਿ ਉਹਦੇ ਤੋਂ ਹੀ ਆਪਾਂ ਨੂੰ ਚੀਜ਼ਾਂ ਦੀ ਜਿਹੜੀ ਸੇਧ ਮਿਲਦੀ ਹੈ ਅਤੇ ਪਤਾ ਲੱਗਦਾ ਹੈ ਵੀ ਕੌਣ ਕਿੱਦਾਂ ਤੁਹਾਡੇ ਨਾਲ ਹਮੇਸ਼ਾ ਵਰਤਦਾ ਰਿਹਾ ਆ। ਇੱਕ ਵਾਰੀ ਮਾਫੀ ਮੰਗਦੇ ਸਰੋਤਿਆਂ ਤੋਂ, ਕਾਫੀ ਕਾਲਾਂ ਆਈਆਂ ਸੀ, ਅਸੀਂ ਚੱਕ ਨਹੀਂ ਸਕੇ। ਦੁਬਾਰਾ ਕੀ ਕਾਲ ਕਰ ਸਕਦੇ ਹੋ 408 272 5200 ਤੋਂ। ਸੋ ਇਸੇ ਤਰ੍ਹਾਂ ਰਾਜਕਨਵੀਰ ਸਿੰਘ ਜੀ, ਜੂਨ 4 1987 ਦੀ ਗੱਲ ਕਰੀਏ, 1987 ਜੂਨ ਦੇ ਵਿੱਚ US ਕਾਂਗਰਸ ਜਿਹੜੀ ਆ ਉਹਨਾਂ ਨੇ ਸਿੱਖਾਂ ਦੇ ਉੱਤੇ ਹੋਏ ਜਿਹੜਾ ਜ਼ੁਲਮ ਸੀ ਉਹਦੇ ਸੰਬੰਧ ਦੇ ਵਿੱਚ ਜਿਹੜਾ ਇੱਕ ਮਤਾ ਪਾਸ ਕੀਤਾ ਸੀ। ਉਹਨਾਂ ਨੇ ਕਿਹਾ ਵੀ ਸਿੱਖਾਂ ਨੂੰ ਜਿਹੜਾ ਬਹੁਤ ਧੱਕਾ ਹੋਇਆ ਹੈਗਾ ਸਿੱਖਾਂ ਦੇ ਨਾਲ। ਰਾਜੀਵ ਗਾਂਧੀ ਜਦੋਂ ਪ੍ਰਾਈਮ ਮਿਨਿਸਟਰ ਸੀ ਉਸ ਟਾਈਮ ਦੇ ਉੱਤੇ ਸਿੱਖਾਂ ਦਾ ਬਹੁਤ ਜ਼ਿਆਦਾ ਕਤਲੇਆਮ ਹੋਇਆ। ਬਹੁਤ ਸਾਰੇ ਜਿਹੜੇ ਕਾਂਗਰਸਮੈਨ ਆ ਉਹਨਾਂ ਨੇ ਜਿਹੜਾ ਆ ਸਿੱਖ ਨੇਸ਼ਨ ਦੇ ਨਾਲ ਜਿਹੜੀ ਸਿੰਪਥੀ ਫੀਲ ਕੀਤੀ ਸੀ, ਅਤੇ ਇੰਡੀਆ ਦੀ ਜਿਹੜੀ ਹਿੰਦੁਸਤਾਨ ਦੀ ਗੌਰਮੈਂਟ ਸੀ ਉਸ ਟਾਈਮ ਦੇ ਉੱਤੇ ਉਹਨਾਂ ਨੇ ਜਿਹੜੇ US ਦੇ ਕਾਂਗਰਸਮੈਨ ਸੀ ਉਹਨਾਂ ਨੂੰ ਧਮਕੀਆਂ ਦਿੱਤੀਆਂ ਸੀ ਵੀ ਜੇ ਤੁਸੀਂ ਸਿੱਖਾਂ ਦੇ ਹੱਕ ਦੇ ਵਿੱਚ ਇਹ ਜਿਹੜਾ ਨਾਅਰਾ ਮਾਰਿਆ ਜਾਂ ਤੁਸੀਂ ਰੈਜ਼ੋਲੂਸ਼ਨ ਪਾਸ ਕੀਤਾ ਅਤੇ ਤੁਹਾਡਾ ਅਸੀਂ ਇੰਡੀਆ ਵਿੱਚ ਆਉਣਾ ਬੈਨ ਕਰ ਦੇਵਾਂਗੇ। ਇਹ ਜੂਨ 4 1987 ਨੂੰ ਫਿਰ ਜਿਹੜੇ US ਦੇ ਕਾਂਗਰਸਮੈਨ ਸੀ ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਅਤੇ ਉਹਨਾਂ ਨੇ ਜਿਹੜਾ ਸਿੱਖ ਨੇਸ਼ਨ ਆ ਉਸ ਦੇ ਹੱਕ ਦੇ ਵਿੱਚ ਜਿਹੜਾ ਹਾਂ ਦਾ ਨਾਅਰਾ ਮਾਰਿਆ ਅਤੇ ਜਿਹੜਾ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਸੀ ਵੀ ਸਿੱਖਾਂ ਦੇ ਨਾਲ ਧੱਕਾ ਹੋਇਆ। ਇਹ ਬਹੁਤ ਸਾਰੇ ਲੋਕ ਜਿਹੜੇ ਮੇਰੇ ਖਿਆਲ ਨਾਲ 99% ਜਿਹੜੇ ਆਪਣੇ ਪੰਜਾਬੀ ਭੈਣ ਭਰਾ ਆ ਉਹਨਾਂ ਨੂੰ ਪਤਾ ਨਹੀਂ ਹੈ ਵੀ ਕਈ ਵਾਰੀ ਆਪਾਂ ਕਹਿ ਦਿੰਦੇ ਇੱਥੇ ਜੀ ਰੌਲਾ ਪਾਈ ਜਾਂਦੇ ਕੀ ਫਾਇਦਾ ਹੈਗਾ ਇਹਦਾ, ਇੰਡੀਆ ਆ ਜਾਓ, ਉੱਥੇ ਆ ਜਾਓ, ਆ ਜਾਓ। ਸੋ ਜੂਨ 4 1984 ਨੂੰ ਸਾਡਾ ਭਰਾਵਾਂ ਦਾ, ਭੈਣਾਂ ਦਾ, ਬੱਚਿਆਂ ਦਾ ਕਤਲੇਆਮ ਕੀਤਾ ਗਿਆ ਉੱਥੇ ਦੀ ਜਿਹੜੀ ਉਸ ਟਾਈਮ ਦੀ ਸਰਕਾਰ ਸੀਗੀ ਕਾਂਗਰਸ ਦੀ। ਅਤੇ ਜੂਨ 4 1987 ਨੂੰ US ਦੀ ਕਾਂਗਰਸ ਜਿਹੜੀ ਆ ਉਹਨਾਂ ਨੇ ਹਾਂ ਦਾ ਨਾਅਰਾ ਮਾਰਿਆ, ਉਹਨਾਂ ਨੇ ਸਿੱਖਾਂ ਦੇ ਹੱਕ ਦੇ ਵਿੱਚ ਜਿਹੜੇ ਆ ਰੈਜ਼ੋਲੂਸ਼ਨ ਪਾਸ ਕੀਤਾ ਸੀ। ਜੀ ਬਿਲਕੁਲ। ਅਤੇ ਆਓ ਹੁਣ ਆਪਾਂ ਜਿਹੜੀਆਂ ਆ ਖਬਰਾਂ ਦੇ ਵੱਲ ਜਿਹੜਾ ਵੱਧਦੇ ਹਾਂ, ਕੀ ਕੁਛ ਅਮਰੀਕਾ ਭਰ ਦੇ ਵਿੱਚ ਅਤੇ ਵਿਸ਼ਵ ਦੇ ਵਿੱਚ ਚੱਲ ਰਿਹਾ ਉਸ ਦੇ ਬਾਰੇ ਵੀ ਜਿਹੜੀਆਂ ਆਪਾਂ ਉਹ ਜਾਣਕਾਰੀਆਂ
ਦਿੰਦੇ ਆ। ਅਤੇ ਰਾਸ਼ਟਰਪਤੀ ਟਰੰਪ UK ਦੇ ਦੌਰੇ ਦੇ ਉੱਤੇ ਗਏ ਹੋਏ ਨੇ। ਸਟੇਟ ਡਿਨਰ ਜਿਹੜਾ ਆ ਉਹਨਾਂ ਨੂੰ ਰਾਣੀ ਦੇ ਵੱਲੋਂ ਉੱਥੇ ਕਰਵਾਇਆ ਗਿਆ ਆ। ਸਾਜਿਦ ਜਾਵੇਦ ਜਿਹੜੇ ਆ ਉਹਨਾਂ ਨੂੰ ਇਸ ਪ੍ਰੈਜ਼ੀਡੈਂਟ ਦੇ ਸਟੇਟ ਬੈਂਕਟ ਆ ਉਸ ਦੇ ਵਿੱਚੋਂ ਬਾਹਰ ਜਿਹੜਾ ਉਹ ਕਰ ਦਿੱਤਾ ਗਿਆ। ਕਹਿੰਦੇ ਵੀ ਇਸ ਤਰੀਕੇ ਦੇ ਨਾਲ ਇੱਕ ਹੋਰ ਮੁਸਲਿਮ ਆ ਉਸ ਨੂੰ ਟਰੰਪ ਦੀ ਬੱਸ ਦੇ ਹੇਠਾਂ ਇੱਕ ਹਿਸਾਬ ਦੇ ਨਾਲ ਸੁੱਟ ਦਿੱਤਾ, ਕਿਉਂਕਿ ਸਭ ਨੂੰ ਹੀ ਪਤਾ ਹੈ ਵੀ ਕਿੰਨਾ ਰੈਟੋਰਿਕ ਜਿਹੜੇ ਰਾਸ਼ਟਰਪਤੀ ਟਰੰਪ ਦਾ ਉਹ ਹੈਗਾ ਹੀ ਆ ਮੁਸਲਮਾਨਾਂ ਦੇ ਖਿਲਾਫ। ਅਤੇ ਉਹਨਾਂ ਦੀ ਜਿਹੜੀ ਸਿੱਧੀ ਜਿਹੜੀ ਟਵਿੱਟਰ ਦੇ ਉੱਤੇ ਜੰਗ ਆ ਲੰਡਨ ਦੇ ਮੇਅਰ ਆ ਉਹਨਾਂ ਦੇ ਨਾਲ ਵੀ ਜਿਹੜੀ ਉਹ ਚੱਲ ਰਹੀ ਹੈਗੀ ਹੈ, ਜਿਨ੍ਹਾਂ ਦਾ ਨਾਮ ਸਾਦਿਕ ਖਾਨ ਜਿਹੜਾ ਉਹ ਦੱਸਿਆ ਜਾਂਦਾ ਆ। ਉਹਨਾਂ ਨੂੰ ਵੀ ਜਿਹੜਾ ਉੱਥੇ ਨਹੀਂ ਸੀ ਸੱਦਿਆ ਗਿਆ, ਅਤੇ ਨਾਲ ਦੇ ਨਾਲ ਜਿਹੜਾ ਇੱਕ ਹੋਰ ਸਾਜਿਦ ਜਾਵੇਦ ਹੈਗੇ ਆ ਉਹਨਾਂ ਨੂੰ ਵੀ ਉੱਥੋਂ ਹੁਣ ਨਹੀਂ ਸੱਦਿਆ ਗਿਆ ਜੀ। ਸੋ ਬਿਲਕੁਲ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਆਪਣੀ ਜਿਹੜੀ ਪ੍ਰੈਸ ਕਾਨਫਰੰਸ ਆ ਉਹਦੇ ਵਿੱਚ ਇਹ ਕਿਹਾ ਵੀ ਜੇ ਇੰਗਲੈਂਡ ਯੂਰਪੀਅਨ ਯੂਨੀਅਨ ਦੇ ਵਿੱਚੋਂ ਬਾਹਰ ਹੋ ਜਾਂਦਾ ਅਤੇ ਉਸ ਨੂੰ ਜਿਹੜਾ ਆ ਇਹ ਉਸ ਜਿਹੜਾ ਹੈਗਾ ਬ੍ਰਿਟੇਨ ਆ ਉਹਦੇ ਲਈ ਇਹ ਬਹੁਤ ਚੰਗਾ ਹੋਊਗਾ। ਇਹ ਉਹ ਜਿੱਦਾਂ ਪਹਿਲੇ ਦਿਨ ਤੋਂ ਹੀ ਕਹਿੰਦੇ ਆਏ ਹੈਗੇ ਆ। ਸੋ ਇਸੇ ਤਰ੍ਹਾਂ ਕਾਫੀ ਜਿਹੜੇ ਪ੍ਰੋਟੈਸਟ ਵਗੈਰਾ ਵੀ ਉੱਥੇ ਹੋਏ ਹੈਗੇ ਆ। ਇੱਕ ਬਲਿੰਪ ਵੀ ਉਡਾਇਆ ਗਿਆ ਹੈਗਾ। ਸੋ ਉਹਨਾਂ ਨੇ ਰੋਡ ਰਾਹੀਂ ਜਾਣਾ ਸੀ, ਰੋਡ ਰਾਹੀਂ ਨਹੀਂ ਗਏ, ਉੱਥੋਂ ਹੈਲੀਕਾਪਟਰ ਦੇ ਰਾਹੀਂ ਜਿਹੜਾ ਉਹਨਾਂ ਨੂੰ ਲਿਜਾਇਆ ਗਿਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਜਿਹੜੇ ਜਿਨ੍ਹਾਂ ਦੇ ਟਵਿੱਟਰ ਦੇ ਉੱਤੇ ਉਹਨਾਂ ਦੀ ਲੜਾਈ ਚੱਲਦੀ ਰਹਿੰਦੀ ਹੈਗੀ ਆ, ਚਾਹੇ ਉਹ ਲੰਡਨ ਦਾ ਮੇਅਰ ਸੀ, ਚਾਹੇ ਇੰਗਲੈਂਡ ਦੀ ਜਿਹੜੀ ਰਾਣੀ ਆ ਉਹਦੀ ਨੂੰਹ ਸੀਗੀ, ਉਹ ਵੀ ਜਿਹੜੇ ਆ ਉਸ ਉਹਨਾਂ ਦੇ ਜਿਹੜਾ ਡਿਨਰ ਆ ਉਹਦੇ ਵਿੱਚ ਹਾਜ਼ਰ ਨਹੀਂ ਹੋਏ। ਬਿਲਕੁਲ ਪੁਤਿਨਸ ਚੰਪ ਵਰਲਡਸ ਨੰਬਰ 1 ਰੇਸਿਸਟ ਇੱਦਾਂ ਦੇ ਨਾਅਰੇ ਜਿਹੜੇ ਆ ਰਾਸ਼ਟਰਪਤੀ ਟਰੰਪ ਦੇ ਲਈ ਉੱਥੇ ਜਿਹੜੇ ਆ ਉਹ ਲੱਗ ਰਹੇ ਸੀਗੇ। ਸੋ ਬੜਾ ਕੁਛ ਉੱਥੇ ਹੋਇਆ। ਉੱਥੇ ਅਪਰੂਵਲ ਰੇਟਿੰਗ ਜਿਹੜੀਆਂ ਦਿਖਾਈਆਂ ਗਈਆਂ ਬਰਾਕ ਓਬਾਮਾ ਦੀ 70% ਅਤੇ ਡੋਨਲਡ ਟਰੰਪ ਦੀ ਜਿਹੜੀ 21% ਉਹ ਜਿਹੜੀ ਰੇਟਿੰਗ ਦਿਖਾਈ ਗਈ। ਹੁਣ UK ਦੀ ਜਿਹੜੀ ਆ ਉਹਨਾਂ ਦੀ ਇੰਟਰਨਲ ਪੋਲਿਸੀਜ਼ ਦੇ ਵਿੱਚ ਤਾਂ ਆਪਣੇ ਬਿਆਨ ਦੇ ਰਹੇ ਆ, ਅਮਰੀਕਾ ਵਾਲੀ ਪੋਲਿਸੀਜ਼ ਦੇ ਉੱਤੇ ਪਤਾ ਨਹੀਂ ਫਿਰ ਕਦੋਂ ਧਿਆਨ ਜਿਹੜੇ ਦੇਣਗੇ। ਆਪਾਂ ਵਰਜੀਨੀਆ ਦਾ ਦੇਖਿਆ ਹੀ ਆ ਉੱਥੇ ਕਿਸ ਤਰੀਕੇ ਦੇ ਨਾਲ ਗਨ ਵਾਇਲੈਂਸ ਦੇ ਵਿੱਚ 12 ਹੋਰ ਲੋਕ ਜਿਹੜੇ ਉਹ ਮਾਰੇ ਗਏ ਆ, ਉਸ ਦੇ ਉੱਤੇ ਚੁੱਪ ਨੇ, ਉਹਨਾਂ ਉੱਤੇ ਕੋਈ ਇਹਨਾਂ ਦਾ ਨਾ ਬਿਆਨ ਆ ਨਾ ਕੋਈ ਟਵੀਟ ਆ। ਸੋ ਸਭ ਨੂੰ ਹੀ ਪਤਾ ਵੀ ਉੱਥੇ ਉਹਨਾਂ ਨੇ ਕੀ ਕਰਨਾ ਆ। ਇੱਕ ਹੋਰ ਖਬਰ ਆ ਰਹੀ ਸੀ, ਅਲ ਪਾਸੋ ਵਾਲਿਆਂ ਨੇ ਕਹਿੰਦੇ ਆ ਵੀ ਅਜੇ ਪੈਸੇ ਇਹਨਾਂ ਤੋਂ ਮੰਗ ਰਹੇ, ਜਿਹੜੀ ਰੈਲੀ ਕਰਾਈ ਸੀ ਉਹਦਾ ਬਕਾਇਆ ਆ ਰਾਸ਼ਟਰਪਤੀ ਟਰੰਪ ਨੇ ਅਜੇ ਉਹਨਾਂ ਦਾ ਚੁਕਾਇਆ ਨਹੀਂ ਹੈ ਜੀ। ਸੋ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ 3 ਦਿਨ ਇੰਗਲੈਂਡ ਦੇ ਵਿੱਚ ਰਹਿਣਗੇ। ਉਹਨਾਂ ਦੇ ਨਾਲ ਫਸਟ ਲੇਡੀ ਮੈਲਾਨੀਆ ਟਰੰਪ ਵੀ ਹੈਗੇ ਆ ਅਤੇ ਉਹਨਾਂ ਦੇ ਅਡਲਟ ਬੱਚੇ ਵੀ ਹੈਗੇ ਆ। ਜਿਹੜਾ ਇਹ ਟ੍ਰਿਪ ਹੈਗਾ ਸਪੈਸ਼ਲੀ ਜਿਹੜਾ ਸੈਲੀਬਰੇਟ ਕਰਨ ਦੇ ਲਈ ਹੈਗਾ, ਸਪੈਸ਼ਲ ਰਿਲੇਸ਼ਨਸ਼ਿਪ ਜਿਹੜਾ ਹੈਗਾ ਇੰਗਲੈਂਡ ਅਤੇ USA ਦੇ ਵਿੱਚ। ਇਸ ਤੋਂ ਪਹਿਲਾਂ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਆਇਰਲੈਂਡ ਅਤੇ ਫਰਾਂਸ ਦੇ ਵਿੱਚ ਵੀ ਗਏ ਹੈਗੇ ਆ, ਜਿਹੜੀਆਂ ਬਾਇਲੇਟਰਲ ਮੀਟਿੰਗਸ ਅਤੇ ਜਿਹੜੀ ਇੱਕ ਸੈਰਮਨੀ ਸੀ 75th ਐਨੀਵਰਸਰੀ ਆਫ D-Day ਲੈਂਡਿੰਗਸ ਇਨ ਨੋਰਮੈਂਡੀ ਦੇ ਵਿੱਚ। ਸੋ ਜਿਹੜੀ ਆ ਉਹ ਕਹਿੰਦੇ ਵੀ ਸਾਡਾ USA ਦਾ ਅਤੇ ਇੰਗਲੈਂਡ ਦਾ ਰਿਲੇਸ਼ਨਸ਼ਿਪ ਜਿਹੜਾ ਆ ਬਹੁਤ ਸਾਲਾਂ ਤੋਂ ਜਿਹੜਾ ਵਧੀਆ ਚੱਲ ਰਿਹਾ ਹੈਗਾ, ਨੋ ਮੈਟਰ ਕਿਹੜਾ ਜਿਹੜਾ ਪ੍ਰੈਜ਼ੀਡੈਂਟ ਹੋਵੇ। ਸੋ ਉਸੇ ਸੰਬੰਧ ਦੇ ਵਿੱਚ ਉਹ ਗਏ ਹੈਗੇ ਆ ਜੀ। ਬਿਲਕੁਲ ਉਹਨਾਂ ਦੇ ਕੁਛ ਦਿਨਾਂ ਦੀ ਮਹਿਮਾਨ ਪ੍ਰਾਈਮ ਮਿਨਿਸਟਰ ਦੇ ਨਾਲ ਜਿਹੜੀ ਉਹ ਮਿਲ ਕੇ ਉਹਨਾਂ ਨੇ ਉੱਥੇ ਸਾਂਝੀ ਪ੍ਰੈਸ ਕਾਨਫਰੰਸ ਵੀ ਜਿਹੜੀ ਉੱਥੇ ਕੀਤੀ ਆ। 6 ਤਰੀਕ ਨੂੰ ਉਹਨਾਂ ਨੇ ਅਸਤੀਫਾ ਜਿਹੜਾ ਉਹ ਦੇ ਜਾਣਾ ਆ ਥਰੀਸਾ ਮੇ ਨੇ, ਅਤੇ ਨਵੇਂ ਜਿਹੜੇ ਉੱਥੇ ਪ੍ਰਧਾਨ ਮੰਤਰੀ ਦੀ ਜਿਹੜੀ ਦੌੜ ਆ ਉਹ ਲੱਗਣੀ ਆ। ਜਰਮੀ ਹੰਟ, ਬੋਰਿਸ ਜੌਨਸਨ, ਹੋਰ ਕਈ ਲੋਕਾਂ ਦੇ ਨਾਮ ਜਿਹੜੇ ਉਸ ਦੇ ਵਿੱਚ ਅੱਗੇ ਉੱਭਰ ਕੇ ਆ ਰਹੇ ਨੇ। ਅਤੇ ਕਹਿੰਦੇ ਵੀ ਪਰ ਫਰੰਟ ਰਨਰ ਦੇ ਵਿੱਚ ਜਿਹੜਾ ਮੌਜੂਦਾ ਫੋਰਨ ਸੈਕਟਰੀ ਜਰਮੀ ਹੰਟ ਉਹਨਾਂ ਦਾ ਨਾਮ ਜਿਹੜਾ ਆ ਉਹ ਜ਼ਿਆਦਾ ਆ ਰਿਹਾ ਆ। ਉਹਨਾਂ ਨੂੰ ਉਸ ਦੇ ਬਾਰੇ ਕਈਆਂ ਨੇ ਪੁੱਛਿਆ ਵੀ ਸੀਗਾ। ਸੋ ਦੇਖਦੇ ਹਾਂ ਜਿਹੜਾ ਉਸ ਦੇ ਵਿੱਚ ਉੱਥੇ ਕੀ ਹੁੰਦਾ ਆ। ਅਤੇ ਹੋਪਫੁਲੀ ਜਿਹੜਾ ਕੋਈ ਬਹੁਤੀ ਕੰਟਰੋਵਰਸੀ ਨਾ ਹੀ ਰਵੇ, ਨਹੀਂ ਤਾਂ ਇਹ ਡਰ ਹਮੇਸ਼ਾ ਹੀ ਹਰਜੋਤ ਸਿੰਘ ਜੀ ਬਣਿਆ ਰਹਿੰਦਾ, ਜਿੱਥੇ ਵੀ ਰਾਸ਼ਟਰਪਤੀ ਟਰੰਪ ਜਾਂਦੇ ਆ ਕੰਟਰੋਵਰਸੀ ਜਿਹੜੀ ਆ ਨਾਲ ਜਿਹੜੀ ਉਹ ਤੁਰੀ ਜਾਂਦੀ ਹੈਗੀ ਆ। ਇਹ ਕਾਲਰ ਆਪਣੇ ਨਾਲ ਜੁੜੇ ਨੇ ਅਤੇ ਉਹ ਆਪਣੇ ਵਿਚਾਰ ਜਿਹੜੇ ਸਾਂਝੇ ਕਰਨਾ ਚਾਹੁੰਦੇ ਨੇ। ਜਸਪਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਰਾਜਨਵੀਰ ਜੀ ਸਤਿ ਸ਼੍ਰੀ ਅਕਾਲ ਖਾਲਸਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰੇ ਵੱਲੋਂ ਜੀ ਬਹੁਤ ਮੈਂ ਆਪਣੇ ਉਹਨਾਂ ਨੂੰ ਪ੍ਰਣਾਮ ਕਰਨਾ ਚਾਹੁੰਦਾ, ਜਿਹੜੇ 84 ਦੇ ਸ਼ਹੀਦੀ ਜਾਂ ਹੁਣ ਤੱਕ ਦੇ ਜਿੰਨੇ ਵੀ ਆਪਣੇ ਸ਼ਹੀਦ ਹੈਗੇ ਸਾਰਿਆਂ ਨੂੰ ਕੋਟਾਨ ਪ੍ਰਣਾਮ ਆ ਜੀ। ਅਤੇ ਜੋ ਵੀ ਉਸਲੇ ਜਿਹੜੇ ਆਪਣੇ ਸਿੰਘ ਹਿੰਦੁਸਤਾਨ ਦੀ ਆਰਮੀ ਦੇ ਮੂੰਹ 'ਤੇ ਇੱਕ ਬਹੁਤ ਤਗੜੀ ਉਹਨਾਂ ਨੇ ਚਪੇੜ ਮਾਰੀ, ਅਤੇ ਜਿਹੜਾ ਉਹਨਾਂ ਦਾ ਮੁਕਾਬਲਾ ਕਰਦੇ ਹੋਏ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਵੀ ਕੋਟਾਨ ਪ੍ਰਣਾਮ ਆ ਜੀ। ਅਤੇ ਬਸ ਸੁਣ ਰਹੇ ਜੀ, ਬਹੁਤ ਧੰਨਵਾਦ। ਥੈਂਕ ਯੂ ਜੀ।
ਤੇ ਅਗਲੀ ਖਬਰ ਵੱਲ ਚੱਲੀਏ ਰਾਜਗਨਵੀਰ ਸਿੰਘ ਜੀ। ਜਿਹੜਾ ਮੈਕਸੀਕੋ ਦੇ USA ਦੇ ਵਿੱਚ ਜਿਹੜਾ ਆ ਕਾਫੀ ਟੈਰਿਫ ਨੂੰ ਲੈ ਕੇ ਮਾਮਲਾ ਗਰਮਾਇਆ ਹੋਇਆ ਆ, ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਆਲਰੇਡੀ ਅਨਾਊਂਸ ਕੀਤਾ ਆ ਵੀ ਜੂਨ 10 ਤੋਂ ਅਸੀਂ 5% ਜਿਹੜਾ ਟੈਰਿਫ ਆ ਉਹ ਮੈਕਸੀਕੋ ਦੀਆਂ ਚੀਜ਼ਾਂ ਦੇ ਉੱਤੇ ਲਾਉਣ ਜਾ ਰਹੇ ਹਾਂ, ਤੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਇਹ 25% ਤੱਕ ਵੱਧ ਜਾਊਗਾ। ਇਹਦਾ ਮੇਨ ਰੀਜ਼ਨ ਜਿਹੜਾ ਉਹਨਾਂ ਨੇ ਇਹ ਦੱਸਿਆ ਵੀ ਮਿਲੀਅਨਸ ਆਫ ਲੋਕ ਜਿਹੜੇ ਆ ਉਹ ਮੈਕਸੀਕੋ ਦੇ ਥਰੂ ਲੰਘ ਕੇ ਜਿਹੜੇ ਸਾਡੇ ਮੁਲਕ ਦੇ ਵਿੱਚ ਇਲੀਗਲ ਆ ਰਹੇ ਹੈਗੇ ਆ ਐਵਰੀ ਈਅਰ ਜਾਂ ਓਵਰਆਲ ਜਿਹੜੇ ਆਏ ਹੋਏ ਨੇ? ਐਵਰੀ ਈਅਰ ਉਹ ਨਹੀਂ ਲਿਖਿਆ, ਮਿਲੀਅਨਸ ਆਫ ਜੀ। ਸੋ ਕਿਉਂਕਿ 12 ਮਿਲੀਅਨ ਤੁਸੀਂ ਦੇਖ ਲਓ ਹੁਣ ਤੱਕ ਇਹ ਫਿਗਰਸ ਆਉਂਦੇ ਆ ਵੀ ਅਨਡਾਕੂਮੈਂਟਡ USA 'ਚ ਹੈਗੇ ਆ। ਉਹਨਾਂ ਵਿੱਚ 70% ਉਹ ਨੇ ਜਿਹੜੇ ਬਹੁਤੇ ਵੀਜ਼ੇ ਤੋਂ ਓਵਰਸਟੇ ਜਿਹੜੇ ਕੀਤੇ ਆ, ਕੁਛ ਵੀ ਹੋਊ, ਤੇ ਕਾਫੀ ਵੱਡੀ ਗਿਣਤੀ ਆ। ਸੋ ਉਹਦੇ ਸੰਬੰਧ ਦੇ ਵਿੱਚ ਜਿਹੜੇ ਕਈ ਰਿਪਬਲਿਕਨਸ ਆ ਉਹ ਉਸ ਦੇ ਅਗੇਂਸਟ ਜਾ ਰਹੇ ਆ ਵੀ ਨਹੀਂ, ਸਾਨੂੰ ਜਿਹੜਾ ਆਪਣਾ ਗੁਆਂਢੀ ਮੁਲਕ ਆ ਉਹ 'ਤੇ ਜਿਹੜਾ ਟੈਰਿਫ ਨਹੀਂ ਲਾਉਣਾ ਚਾਹੀਦਾ। ਤੇ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਵੀ ਕਿਹਾ ਵੀ ਇਹ ਮੂਰਖਾਂ ਵਾਲੀ ਗੱਲ ਹੈਗੀ ਆ, ਤੇ ਰਿਪਬਲਿਕਨ ਸੈਨੇਟਰਸ ਨੂੰ ਇਹ ਜਿਹੜਾ ਆ ਉਹਦੇ ਅਗੇਂਸਟ ਜਿਹੜਾ ਮਤਾ ਨਹੀਂ ਪਾਉਣਾ ਚਾਹੀਦਾ। ਪਰ ਦੂਸਰੇ ਪਾਸੇ ਜਿਹੜੇ ਮੈਕਸੀਕੋ ਦੇ ਪ੍ਰੈਜ਼ੀਡੈਂਟ ਤੇ ਜਿਹੜੇ ਉਹਨਾਂ ਦੇ ਫੋਰਨ ਮਿਨਿਸਟਰ ਆ, ਉਹਨਾਂ ਨੇ ਕਿਹਾ ਆ ਵੀ ਅਸੀਂ ਵੀ ਜਿਹੜਾ ਤੁਹਾਡੀਆਂ ਚੀਜ਼ਾਂ 'ਤੇ ਲਾ ਸਕਦੇ ਹਾਂ, ਪਰ ਜਿਹੜੀ ਇਲੀਗਲ ਇਮੀਗ੍ਰੇਸ਼ਨ ਦੀ ਗੱਲ ਕੀਤੀ ਗਈ ਆ ਉਹਦੇ ਸੰਬੰਧ ਦੇ ਵਿੱਚ ਕਹਿੰਦੇ ਮੈਕਸੀਕੋ ਨੇ ਆਲਰੇਡੀ ਕਾਫੀ ਜ਼ਿਆਦਾ ਜਿਹੜਾ ਸਟ੍ਰਿਕਟ ਕਰ ਦਿੱਤਾ ਲੋਕਾਂ ਦਾ ਆਪਣੇ ਮੁਲਕ ਵਿੱਚੋਂ ਲੰਘ ਕੇ USA ਨੂੰ ਆਉਣਾ। ਸੋ ਉਹਨਾਂ ਦੀ ਕਹਿੰਦੇ 700 ਮੀਲ ਦੇ ਕਰੀਬ ਜਿਹੜੀ ਉਹਨਾਂ ਦਾ ਬਾਰਡਰ ਹੈਗਾ ਆ, ਜਿਹੜਾ ਸਾਊਥ ਅਮਰੀਕਨ ਕੰਟਰੀਜ਼ ਵਾਲੀ ਸਾਈਡ ਨੂੰ ਲੱਗਦਾ ਆ। ਤੇ ਜਿਹੜਾ ਸਰੋਤਿਆਂ ਨੂੰ ਦੱਸਦੀ ਜਾਈਏ, ਮੈਕਸੀਕੋ 'ਚ ਆਲਰੇਡੀ ਬਹੁਤ ਜ਼ਿਆਦਾ ਜਿਹੜਾ ਕ੍ਰਾਈਮ ਹੈਗਾ ਆ, ਗੈਂਗ ਵਾਇਲੈਂਸ ਆ, ਤੇ ਡਰੱਗ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ। ਉਹ ਕਹਿੰਦੇ ਸਾਡੇ ਕੋਲ ਇੰਨੀ ਮੈਨ ਪਾਵਰ ਹੈ ਨਹੀਂ ਵੀ ਇੰਨੀ ਜਿਹੜਾ ਸਖਤੀ ਨਾਲ ਅਸੀਂ ਹੋਰ ਲੋਕਾਂ ਨੂੰ ਰੋਕ ਸਕੀਏ, ਪਰ ਆਪਾਂ ਜਿਹੜੀ ਆ ਟਰਾਈ ਜ਼ਰੂਰ ਉਹਦੇ ਉੱਤੇ ਕਰਾਂਗੇ ਜੀ। ਸੋ ਦੇਖਦੇ ਹਾਂ ਕੀ ਬਣਦਾ। ਪਰ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਜੇ 10 ਤਰੀਕ ਨੂੰ ਇਹ ਜਿਹੜੇ ਲੱਗ ਜਾਂਦੇ ਨੇ ਟੈਰਿਫ, ਜਿਹੜੇ ਮੈਕਸੀਕੋ ਦੇ ਇਕੋਨਮੀ ਵਾਲੇ ਨੇ, ਉਹਨਾਂ ਦੇ ਮਿਨਿਸਟਰ ਨੇ, ਕਹਿੰਦੇ ਵੀ ਜਿਹੜਾ ਮੈਕਸੀਕੋ ਵਾ ਉਹ ਵੀ ਰਿਟੈਲੀਏਟਰੀ ਜਿਹੜੇ ਟੈਰਿਫ ਆ ਉਹ ਲਗਾ ਸਕਦਾ ਆ। ਸੋ ਇਹ ਵੀ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਹੁੰਦਾ ਆ। ਕਾਫੀ ਜਿਹੜੇ ਰਿਪਬਲਿਕਨਸ ਜਿਹੜੇ ਹੈਗੇ ਨੇ ਸੈਨੇਟ ਦੇ ਵਿੱਚ, ਉਹ ਇਸ ਦਾ ਵਿਰੋਧ ਵੀ ਕਰ ਰਹੇ ਆ ਵੀ ਇਹਨਾਂ ਦੇ ਨਾਲ ਤੁਸੀਂ ਇਸ ਹਿਸਾਬ ਦੇ ਨਾਲ ਪੰਗਾ ਜਿਹੜਾ ਆ ਉਹ ਨਾ ਪਾਓ। ਇਕੋਨਮੀ ਦੇ ਉੱਤੇ ਜਿਹੜਾ ਦੋਨਾਂ ਹੀ ਮੁਲਕਾਂ ਦੀ ਇਕੋਨਮੀ ਦੇ ਉੱਤੇ ਜਿਹੜਾ ਖਤਰਾ ਆ ਉਹ ਬਣ ਸਕਦਾ, ਉਹ ਥੱਲੇ ਨੂੰ ਜਿਹੜੀ ਉਹ ਡਾਊਨ ਹੋ ਸਕਦੀ ਆ। ਇੱਕ ਟਾਈਮ ਦੇ ਉੱਤੇ ਇਹ ਵੀ ਜਿਹੜੇ ਦਾਅਵਾ ਕਰ ਰਹੇ ਨੇ, ਕਹਿੰਦੇ ਰਿਪਬਲਿਕਨ ਵੋਟਰ ਦੇ ਦਰਮਿਆਨ ਉਹਨਾਂ ਦੀ 94% ਅਪਰੂਵਲ ਰੇਟਿੰਗਸ ਜਿਹੜੀ ਹੈਗੀ। ਉੱਦਾਂ ਕਹਿੰਦੇ ਮੈਂ ਰੈਕਰਡਸ ਬੜੇ ਲਾਈਕ ਕਰਦਾ ਹਾਂ, ਪਰ ਜਿਹੜੇ ਰੈਕਰਡ ਰਿਪੋਰਟਾਂ ਦੇ ਵਿੱਚ ਹੋਰ ਚੀਜ਼ਾਂ ਚਾਹੁੰਦੇ ਆ, ਉਤੋਂ ਫਿਰ ਬੜੇ ਮੁਨਕਰ ਬੜੀ ਜਲਦੀ ਵੀ ਹੋ ਜਾਂਦੇ ਨੇ। ਸੋ ਇਹ ਇੱਕ ਵੱਡਾ ਆਉਣ ਵਾਲੇ ਦਿਨਾਂ ਦੇ ਵਿੱਚ ਮਸਲਾ ਜਿਹੜਾ ਬਣ ਸਕਦਾ ਆ, ਜੇ ਟੈਰਿਫਸ ਲਗਾਤਾਰ ਹਰ ਮਹੀਨੇ ਮੈਕਸੀਕੋ ਦੇ ਵੱਧ ਰਹੇ, ਕਿਉਂਕਿ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਆਪਣੇ ਹੱਥ ਖੜੇ ਜਿਹੜੇ ਕੀਤੇ ਨੇ। ਦੇਖਦੇ ਹਾਂ ਵੀ ਕਿੰਨੀ ਕੁ ਸਖਤੀ ਜਿਹੜੇ ਮੈਕਸੀਕੋ ਵਾਲੇ ਇਸ ਜਿਹੜੀ ਰਾਹਦਾਰੀ ਦਿੰਦੇ ਆ ਉਸ ਨੂੰ ਉਹ ਰੋਕਣ ਦੇ ਵਿੱਚ ਕਿੰਨੇ ਕੁ ਕਾਮਯਾਬ ਹੋ ਸਕਣਗੇ। 100% ਰੋਕਣਾ ਤਾਂ ਉਹਨਾਂ ਦੇ ਲਈ ਵੀ ਨਾਮੁਮਕਿਨ ਜਿਹੜਾ ਹੋਊਗਾ, ਅਤੇ ਕਿੱਥੇ ਤੱਕ ਜਿਹੜੀ ਗੁੰਜਾਇਸ਼ ਆ ਉਹ ਛੱਡਣਗੇ, ਅਤੇ ਜੇ ਛੱਡਦੇ ਨੇ ਤਾਂ ਕਦੋਂ ਤੱਕ ਜਿਹੜੇ ਟੈਰਿਫ ਉਹ ਲੱਗੇ ਰਹਿਣਗੇ। ਅਤੇ ਕਾਫੀ ਜਿਹੜੀ ਇਕੋਨਮੀ ਨੂੰ ਲੈ ਕੇ ਜਿਹੜੀ ਚਰਚਾਵਾਂ ਉਹ ਤੇਜ਼ ਹੋਣਗੀਆਂ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜਾ ਕਹਿੰਦੇ ਵੀ ਨਾਰਥ ਅਮਰੀਕਨ ਫ੍ਰੀ ਟ੍ਰੇਡ ਐਗਰੀਮੈਂਟ ਹੈਗਾ ਆ, ਉਹਦੇ ਉੱਤੇ ਵੀ ਜਿਹੜਾ ਇਹਦਾ ਕਾਫੀ ਅਸਰ ਪੈ ਸਕਦਾ ਹੈਗਾ ਆ। ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਅਤੇ ਉਹਨਾਂ ਦੇ ਸਪੋਰਟਰਸ ਨੇ ਇਹ ਕਿਹਾ ਆ ਵੀ ਜਿਹੜੇ ਮਾਰਕੋ ਰੂਬੀਓ ਹੈਗੇ ਆ ਸੈਨੇਟਰ, ਜਿਹੜੇ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਸੀਗੇ, ਉਹਨਾਂ ਨੇ ਇਹ ਜਿਹੜਾ ਕਿਹਾ ਹੈਗਾ ਆ ਕਿ ਭਈ ਜਿਹੜੇ ਮੈਕਸੀਕੋ ਆ ਉਹਦੇ ਉੱਤੇ ਜਿਹੜਾ ਆ ਟੈਰਿਫ ਲਾਉਣਾ ਇਹ ਚਾਹੀਦਾ ਹੈਗਾ, ਕਿਉਂਕਿ ਉਹਨਾਂ ਨੂੰ ਜਿਹੜਾ ਇਹ ਕੰਟਰੋਲ ਕਰਨਾ ਚਾਹੀਦਾ, ਕਿਉਂਕਿ ਅਨਲਾਫੁਲ ਮਾਈਗ੍ਰੇਸ਼ਨ ਅਤੇ ਜਿਹੜੀ ਆ ਡਰੱਗ ਦੀ ਫਲੋ ਆ ਉਹ ਬਹੁਤ ਜ਼ਿਆਦਾ ਜਿਹੜੀ ਆ ਮੈਕਸੀਕੋ ਦੇ ਥਰੂ USA ਦੇ ਵਿੱਚ ਹੋ ਰਹੀ ਹੈਗੀ ਆ। ਅਤੇ ਇਹ ਇੱਕੋ ਹੀ ਇੱਕ ਤਰੀਕਾ ਆ, ਕਹਿੰਦੇ ਵੀ ਜੇ ਮੈਕਸੀਕੋ ਨੂੰ ਅਸੀਂ ਪੁਸ਼ ਕਰਨਾ ਆ ਅਤੇ ਉਹਨਾਂ ਦੇ ਉੱਤੇ ਜਿਹੜਾ ਇਹ ਟੈਰਿਫ ਲਾਉਣਾ ਚਾਹੀਦਾ। ਯੂਜ਼ਲੀ ਜਿਹੜੇ ਮਾਰਕੋ ਰੂਬੀਓ ਹੈਗੇ ਆ ਉਹ ਬਹੁਤ ਮੁੱਦਿਆਂ ਦੇ ਉੱਤੇ ਜਿਹੜੇ ਸਾਡੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨਾਲ ਐਗਰੀ ਨਹੀਂ ਕਰਦੇ, ਪਰ ਜਿਹੜਾ ਇਹ ਮਾਈਗ੍ਰੇਸ਼ਨ ਵਾਲਾ ਮੁੱਦਾ ਹੈਗਾ ਆ ਉਹਦੇ ਉੱਤੇ ਉਹ ਜਿਹੜੇ ਪੂਰੀ ਤਰ੍ਹਾਂ ਉਹ ਐਗਰੀ ਕਰ ਰਹੇ ਹੈਗੇ ਆ।
ਉਹਨਾਂ ਨੇ ਇਹ ਤੋਂ ਅੱਗੇ ਜਾ ਕੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਜਿਹੜਾ ਇਹ ਨਿਊਯਾਰਕ ਟਾਈਮ ਦੀ ਰਿਪੋਰਟਿੰਗ ਆ ਉਹਨਾਂ ਨੇ ਇਹ ਕਿਹਾ ਵੀ ਮਿਲੀਅਨਸ ਆਫ ਲੋਕ ਜਿਹੜੇ ਆ ਰਹੇ ਹੈਗੇ ਆ ਸਾਡੇ ਮੁਲਕ ਦੇ ਵਿੱਚ ਇਲੀਗਲੀ ਆ ਰਹੇ ਹੈਗੇ ਆ। ਸੋ ਅਸੀਂ ਨਹੀਂ ਚਾਹੁੰਦੇ ਹੈਗੇ ਵੀ ਜਿਹੜਾ ਇੰਨੇ ਜ਼ਿਆਦਾ ਜਿਹੜਾ ਆ ਇਲੀਗਲ ਇਮੀਗ੍ਰੇਸ਼ਨ USA 'ਚ ਹੋਵੇ। ਇਹ ਅਨਐਕਸੈਪਟੇਬਲ ਹੈਗੀ ਆ। ਇਹਦੇ ਲਈ ਜਿਹੜਾ ਮੈਕਸੀਕੋ ਆ ਉਹ ਪੂਰੀ ਤਰ੍ਹਾਂ ਜਿਹੜਾ ਜ਼ਿੰਮੇਵਾਰ ਜੀ। ਤੇ ਇਸ ਤੋਂ ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਤੇ ਕਹਿੰਦੇ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਜਿਹੜੇ ਕਿਊਬਾ ਦੇ ਲੋਕ ਹੈਗੇ ਆ ਉਹਨਾਂ ਦੇ ਉੱਤੇ ਵੀ ਕੁਛ ਕੁ ਜਿਹੜੀਆਂ ਆ ਟਰੈਵਲ ਰਿਸਟ੍ਰਿਕਸ਼ਨਸ ਲਾ ਦਿੱਤੀਆਂ ਹੈਗੀਆਂ ਆ। ਇਹ ਜਿਹੜੇ US ਨੇ ਇਹ ਅਨਾਊਂਸ ਕੀਤਾ ਆ ਵੀ ਜਿਹੜੇ US ਦੇ ਸਿਟੀਜ਼ਨਸ ਹੈਗੇ ਜਿਹੜੇ ਕਿਊਬਾ ਨੂੰ ਜਾ ਰਹੇ ਆ, ਸੌਰੀ ਅਦਰ ਵੇ ਅਰਾਊਂਡ ਸੀਗਾ, ਉਹਨਾਂ ਨੂੰ ਉਹ ਕਹਿੰਦੇ ਆ ਵੀ ਉੱਥੇ ਜਾਣ ਤੋਂ ਜਿਹੜੀਆਂ ਕੁਛ ਰੋਕਾਂ ਲਾਈਆਂ ਗਈਆਂ ਹੈਗੀਆਂ ਆ। ਇਹ ਜਿਹੜੇ ਟ੍ਰੇਰੀ ਸੈਕਟਰੀ ਸਟੀਵਨ ਮੁਨਚਿਨ ਆ ਉਹਨਾਂ ਨੇ ਵੀ ਇਹ ਜਿਹੜੀਆਂ ਇੱਕ ਸਟੇਟਮੈਂਟ ਇਸ਼ੂ ਕੀਤੀ ਆ ਵੀ ਇਹ ਇੱਕ ਤਰ੍ਹਾਂ ਦੇ ਨਾਲ ਜਿਹੜਾ ਵੈਸਟਰਨ ਹੈਮੀਸਫੀਅਰ ਦੇ ਵਿੱਚ ਕਮਿਊਨਿਸਟ ਜਿਹੜਾ ਫੁੱਟਹੋਲਡ ਹੈਗਾ ਆ ਉਹ ਡੀਸਟੇਬਲਾਈਜ਼ ਕਰਨ ਦੀ ਟਰਾਈ ਕਰ ਰਿਹਾ ਤੇ ਅਸੀਂ ਉਸ ਨੂੰ ਜਿਹੜਾ ਰੋਕਣ ਦੇ ਲਈ ਪਲੱਸ ਜਿਹੜੇ US ਡਾਲਰਸ ਜੇ ਕਿਊਬਾ ਦੇ ਕੋਲ ਜਾਂਦੇ ਹੈਗੇ ਲੋਕ ਵਿਜ਼ਿਟ ਕਰਨ ਜਾਂਦੇ ਆ ਤੇ ਉਹ ਅਲਟੀਮੇਟਲੀ ਕਿਊਬਾ ਦੀ ਮਿਲਟਰੀ ਕੋਲ ਚਲੇ ਜਾਂਦੇ ਆ, ਉਹਨਾਂ ਦੀ ਇੰਟੈਲੀਜੈਂਸ ਤੇ ਸਿਕਿਉਰਿਟੀ ਸਰਵਿਸਿਜ਼ ਕੋਲ ਚਲੇ ਜਾਂਦੇ ਆ ਤੇ ਅਸੀਂ ਨਹੀਂ ਚਾਹੁੰਦੇ ਵੀ ਇਸ ਤਰ੍ਹਾਂ ਹੋਵੇ। ਸੋ ਇਸ ਤਰ੍ਹਾਂ ਉਹ ਕਾਫੀ ਜਿਹੜੀਆਂ ਰਿਸਟ੍ਰਿਕਸ਼ਨਸ US ਸਿਟੀਜ਼ਨ ਦੇ ਉੱਤੇ ਲਾ ਰਹੇ ਹੈਗੇ ਆ ਜੀ। ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਪ੍ਰੋਗਰਾਮ ਇੱਦਾਂ ਹੀ ਚੱਲਦਾ ਰਹੇਗਾ। ਲਾਲ ਨੀਲੇ ਪੀਲੇ ਪਾ ਕੇ ਸੂਟ ਸੋਹਣੀਆਂ ਬਣੀ ਫਿਰਦੀਆਂ ਨੇ ਫਰੂਟ ਸੋਹਣੀਆਂ। ਸ਼ਹਿਨਾਈ ਬ੍ਰਾਈਡਲ ਬੁਟੀਕ ਫਰੀਮੌਂਟ ਵਾਲਿਆਂ ਤੇ ਲੱਗ ਚੁੱਕੀ ਹੈ 40% ਆਫ ਦੀ ਭਾਰੀ ਸੇਲ। ਸ਼ਹਿਨਾਈ ਬ੍ਰਾਈਡਲ ਬੁਟੀਕ ਸਭ ਤੋਂ ਵੱਡਾ ਸਟੋਰ ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀਆਂ ਸਾੜੀਆਂ, ਲਹਿੰਗੇ, ਸਲਵਾਰ ਸੂਟ ਅਤੇ ਵਿਆਹ ਵਾਸਤੇ ਲਹਿੰਗਾ ਅਤੇ ਸ਼ੇਰਵਾਨੀ। ਬੱਚਿਆਂ ਤੇ ਮਰਦਾਂ ਦੇ ਕੱਪੜੇ ਵੀ ਖਰੀਦ ਸਕਦੇ ਹੋ ਅਤੇ ਖਰੀਦ ਸਕਦੇ ਹੋ ਫੈਸ਼ਨ ਜਿਊਲਰੀ ਵੀ ਅਤੇ ਇਹਨਾਂ ਦੀ ਨਵੀਂ ਕਲੈਕਸ਼ਨ ਤੋਂ ਕਿਸੇ ਵੀ ਤਰ੍ਹਾਂ ਦਾ ਕੱਪੜਾ ਪਸੰਦ ਕਰ ਸਕਦੇ ਹੋ ਅਤੇ ਲੈ ਸਕਦੇ ਹੋ 40% ਡਿਸਕਾਊਂਟ ਸੇਲ ਦਾ ਲਾਭ। ਇਸ ਦੇ ਨਾਲ ਹੀ ਇਹਨਾਂ ਦੇ ਸਟੋਰ ਤੇ ਖੁੱਲ ਚੁੱਕਾ ਹੈ 골ਡ ਪੈਲਸ ਜਿਊਲਰਸ ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੇ ਹੀਰੇ ਅਤੇ ਸੋਨੇ ਦੇ ਗਹਿਣੇ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਗੱਲ ਕਰੋ 5107968658 510 796 8658 ਅਤੇ ਖੁੱਲੇ ਰਹਿੰਦੇ ਹਨ ਮੰਗਲਵਾਰ ਤੋਂ ਐਤਵਾਰ ਸਵੇਰੇ 11 ਵਜੇ ਤੋਂ ਸ਼ਾਮੀ 7:30 ਵਜੇ ਤੱਕ। ਸ਼ਹਿਨਾਈ ਬ੍ਰਾਈਡਲ ਬੁਟੀਕ 39189 ਫਾਰਵੈਲ ਡਰਾਈਵ ਫਰੀਮੌਂਟ। ਅੱਜ ਹੀ ਜਾਓ ਤੇ 40% ਸੇਲ ਦਾ ਲਾਭ ਉਠਾਓ। ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਜਾਂ ਵੇਚਣ ਦੇ ਲਈ ਗੱਲ ਕਰ ਸਕਦੇ ਹੋ ਰੀਅਲਟਰ ਏਜੰਟ ਸਿਮੀ ਚਾਂਦੀ ਜੀ ਨਾਲ ਅਤੇ ਲੋਨ ਵਿੱਚ ਵੀ ਤੁਹਾਡੀ ਮਦਦ ਕਰਦੇ ਹਨ। ਇਹਨਾਂ ਦਾ ਆਫਿਸ ਫੇਅਰਫੀਲਡ ਵਿੱਚ ਹੈ ਅਤੇ ਇਹਨਾਂ ਦੀ ਕੰਪਨੀ ਵੈਕਾਵਿਲ ਅਤੇ ਡਿਕਸਨ ਦੇ ਵਿੱਚ ਵੀ ਕੰਮ ਕਰਦੀ ਹੈ। ਸੈਕਰਾਮੈਂਟੋ ਅਤੇ ਵੁੱਡਲੈਂਡ ਏਰੀਆ ਦੇ ਵਿੱਚ ਵੀ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਇਹ ਤੁਹਾਡੇ ਨਾਲ ਇੰਗਲਿਸ਼ ਅਤੇ ਪੰਜਾਬੀ ਵਿੱਚ ਗੱਲ ਕਰ ਸਕਦੇ ਹਨ। ਸਿਮੀ ਚਾਂਦੀ 2420 ਮਾਰਟਿਨ ਰੋਡ ਫੇਅਰਫੀਲਡ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 7074106282 707 410 6282 BRE ਨੰਬਰ 02000498। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 4082722500। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ।
ਟਰੱਕਿੰਗ ਕੰਪਨੀਆਂ ਲਈ ਖੁਸ਼ਖਬਰੀ, ਹੁਣ ਟਰੱਕ ਡਰਾਈਵਰਜ਼ ਲੱਭਣੇ ਹੋਏ ਆਸਾਨ। ਛੋਟੀ ਤੋਂ ਵੱਡੀ ਟਰੱਕਿੰਗ ਕੰਪਨੀ ਦੇ ਲਈ ਇੱਕ ਨਵੀਂ ਐਪ ਟਰੱਕ ਬੁੱਕ, ਜਿਸ ਦੇ ਜ਼ਰੀਏ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਆਪਣੇ ਰਾਊਟਸ ਅਤੇ ਲੋਡ ਦੀ ਜਾਣਕਾਰੀ ਪਾ ਕੇ ਅਨਲਿਮਿਟਿਡ ਡਰਾਈਵਰਜ਼ ਅਤੇ ਓਨਰ ਆਪਰੇਟਰ ਲੱਭ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਟਰੱਕ ਟ੍ਰੇਲਰ ਰਿਪੇਅਰ ਸ਼ਾਪਸ ਐਪ ਦੇ ਨਾਲ ਲੱਭ ਸਕਦੇ ਹੋ। ਤੁਸੀਂ ਟਰੱਕ ਬੁੱਕ ਐਪ ਤੇ ਆਪਣੇ ਟਰੱਕ ਟ੍ਰੇਲਰ ਰੈਂਟ ਤੇ ਲੱਭ ਅਤੇ ਪਾ ਸਕਦੇ ਹੋ ਅਤੇ ਟਰੱਕ ਟ੍ਰੇਲਰਸ ਨੂੰ ਖਰੀਦ ਅਤੇ ਵੇਚ ਵੀ ਸਕਦੇ ਹੋ। ਅੱਜ ਹੀ ਆਪਣੇ ਸਮਾਰਟਫੋਨ ਟੈਬਲੇਟ ਦੇ ਉੱਤੇ ਟਰੱਕ ਬੁੱਕ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ truckbook.us। ਹੋਰ ਜਾਣਕਾਰੀ ਲਈ ਕਾਲ 9164000002 truckbook.us। Truck Book app, a complete trucking solution. ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ ਵਾਲਿਆਂ ਨੂੰ ਇਸ ਮੌਕੇ LA ਤੋਂ ਨਦਰਨ ਕੈਲੀਫੋਰਨੀਆ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰਸ ਚਾਹੀਦੇ ਹਨ। ਇਹ ਡਰਾਈਵਰਸ ਨੂੰ W2 ਮੈਡੀਕਲ, ਅੱਖਾਂ ਤੇ ਦੰਦਾਂ ਵਾਸਤੇ ਮੈਡੀਕਲ, 401k ਪਲਾਨ, ਪੈਨਸ਼ਨ ਪਲਾਨ ਆਦਿ ਸੁਵਿਧਾਵਾਂ ਦਿੰਦੇ ਹਨ। ਡਰਾਈਵਰ ਮਹੀਨੇ ਦੇ $6,000 ਤੋਂ $7,000 ਕਮਾ ਸਕਦੇ ਹਨ। ਵੀਕਲੀ ਪੇ ਡਾਇਰੈਕਟ ਡਿਪੋਜ਼ਿਟ ਹੋਵੇਗੀ। 80% ਹੁੱਕ ਐਂਡ ਡ੍ਰੌਪ ਲੋਡ ਹਨ। ਸਟਾਕਟਨ ਤੋਂ ਫੀਨਿਕਸ ਐਰੀਜ਼ੋਨਾ ਦੇ ਡੈਡੀਕੇਟਡ ਲੋਡ ਹਨ। LA ਤੋਂ ਟੈਕਸਸ ਦੇ ਲੋਡਾਂ ਲਈ ਵੀ ਡਰਾਈਵਰ ਦੀ ਜ਼ਰੂਰਤ ਹੈ। ਕਾਲ 530-788-2588 530-788-2588 ਜਾਂ 855-210-2300। ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ। ਹੱਕ, ਸੱਚ, ਸਮਾਜ ਤੇ ਸਿਆਸਤ, ਧਰਮ, ਕਰਮ, ਫਰਜ਼ ਹੀ ਇਬਾਦਤ। ਇਹ ਹੈ ਤੁਹਾਡੀ ਆਵਾਜ਼ ਦੀ ਤਾਕਤ। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਅਗਲੇ ਜਿਹੜੀਆਂ ਖਬਰਾਂ ਉਸ ਤੋਂ ਬਾਅਦ ਵਧਦੇ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ ਆਇਆਂ ਨੂੰ ਤੇ ਇੱਕ ਵਾਰੀ ਫੇਰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਗਲੀ ਜਿਹੜੀ ਖਬਰ ਕਰਦੇ ਹਾਂ ਵਰਜੀਨੀਆ ਦੇ ਵਿੱਚ, ਜਿੱਦਾਂ ਆਪਾਂ ਜਾਣਦੇ ਹਾਂ ਬੀਤੇ ਵੀਕਐਂਡ ਦੇ ਵਿੱਚ, ਪਿਛਲੇ ਹਫਤੇ ਦੇ ਵਿੱਚ ਬੜੀ ਭਿਆਨਕ ਜਿਹੜਾ ਹਾਦਸਾ, ਦਰਦਨਾਕ ਹਾਦਸਾ ਵਾਪਰਿਆ, ਜਿਸ ਦੇ ਵਿੱਚ ਇੱਕ ਬੰਦੇ ਨੇ ਆਪਣੇ ਸਰਕਾਰੀ ਦਫ਼ਤਰ ਦੇ ਵਿੱਚ, ਮਿਊਨਿਸਪਲ ਆਫਿਸ ਦੇ ਵਿੱਚ, ਉੱਥੇ ਹੀ ਬਿਲਡਿੰਗ ਦੇ ਵਿੱਚ ਗੋਲੀਬਾਰੀ ਕਰਕੇ 11 ਲੋਕਾਂ ਨੂੰ ਮੌਤ ਦੇ ਘਾਟ ਜਿਹੜਾ ਉਤਾਰ ਦਿੱਤਾ ਅਤੇ ਖੁਦ ਵੀ ਉਸ ਦੇ ਵਿੱਚ ਜਿਹੜਾ ਉਹ ਮਾਰਿਆ ਗਿਆ ਸੀ। ਉਸੇ ਦੇ ਬਾਬਤ ਜਿਹੜੇ ਵਰਜੀਨੀਆ ਦੇ ਗਵਰਨਰ ਰਾਲਫ ਨਾਰਥਮ ਹੈਗੇ, ਜਿਹੜੇ ਕਿ ਡੈਮੋਕ੍ਰੇਟ ਪਾਰਟੀ ਵੱਲੋਂ ਹੁਣੇ ਜਿਹੜੇ ਉਹ ਚੁਣ ਕੇ ਜਿੱਤ ਕੇ ਜਿਹੜੇ ਉਹ ਗਵਰਨਰ ਬਣੇ ਨੇ, ਉਹਨਾਂ ਨੇ ਸਪੈਸ਼ਲ ਜਨਰਲ ਅਸੈਂਬਲੀ ਦਾ ਇਜਲਾਸ ਜਿਹੜਾ ਆ ਉਹ ਸੱਦਿਆ, ਸਪੈਸ਼ਲ ਸੈਸ਼ਨ ਜਿਹੜਾ ਸੱਦਿਆ ਆ ਤਾਂ ਜੋ ਜਿਹੜੀਆਂ ਆ ਗਨ ਕੰਟਰੋਲ ਬਿੱਲਸ ਆ ਉਸ ਦੇ ਉੱਤੇ ਜਿਹੜੀ ਗੱਲਬਾਤ ਆ ਉਹ ਹੋ ਸਕੇ। ਅਤੇ ਨਾਰਥਮ ਨੇ ਕਿਹਾ ਵੀ ਇਸ ਦੇ ਵਿੱਚ ਜਿਹੜੇ ਹੁਣ ਥਾਟਸ ਐਂਡ ਪ੍ਰੇਅਰਸ ਤੋਂ ਵੱਧ ਜਿਹੜਾ ਆ ਕੰਮ ਕਰਨ ਦੀ ਜ਼ਰੂਰਤ ਆ। ਇਕੱਲੀਆਂ ਥਾਟਸ ਐਂਡ ਪ੍ਰੇਅਰਸ ਜਿਹੜੀਆਂ ਇਹਨਾਂ ਸ਼ੂਟਿੰਗਸ ਨੂੰ ਉਹ ਨਹੀਂ ਰੋਕ ਸਕਣਗੀਆਂ ਅਤੇ ਉਹ ਚਾਹੁੰਦੇ ਨੇ ਵੀ ਜੂਨ ਦੇ ਅਖੀਰ ਤੱਕ ਜਿਹੜਾ ਕੁਛ ਨਾ ਕੁਛ ਜਿਹੜਾ ਗਨ ਕੰਟਰੋਲ ਨੂੰ ਲੈ ਕੇ ਆ ਉਹ ਕੋਈ ਬਿੱਲ ਆ ਉਹ ਪਾਸ ਹੋ ਸਕੇ। ਸੋ ਇੱਦਾਂ ਦੀ ਜਿਹੜੀ ਉੱਥੇ ਉਹਨਾਂ ਨੇ ਗੱਲ ਕੀਤੀ ਆ। ਸਭ ਨੂੰ ਪਤਾ ਵੀ ਕਿਸ ਤਰੀਕੇ ਦੇ ਨਾਲ ਵਰਜੀਨੀਆ ਦੇ ਉਸ ਮਿਊਨਿਸਪਲ ਆਫਿਸ ਦੇ ਜਿਹੜੇ ਇੰਪਲੋਈ ਆ, ਜਿਸ ਨੇ ਕੁਛ ਘੰਟੇ ਪਹਿਲਾਂ ਆਪਣੇ ਆਪ ਨੂੰ ਨਿੱਜੀ ਕਾਰਨਾਂ ਦੇ ਚੱਲਦਿਆਂ ਕਹਿੰਦਾ ਉਸਨੇ ਅਸਤੀਫਾ ਦੇ ਦਿੱਤਾ, ਡਿਸਗਰੰਟਲਡ ਸੀਗਾ, ਖੁਸ਼ ਨਹੀਂ ਸੀਗਾ ਅਤੇ ਉਹਨੇ ਸਾਇਲੈਂਸਰ ਆਪਣੀ .45 ਕੈਲੀਬਰ ਗਨ ਦੇ ਮੂਹਰੇ ਸਾਇਲੈਂਸਰ ਲਾ ਕੇ ਉੱਥੇ ਗੋਲੀਬਾਰੀ ਜਿਹੜੀ ਆ ਉਹ ਕੀਤੀ ਸੀਗੀ ਅਤੇ ਇਹ ਉਦੋਂ ਬਹੁਤ ਮਾੜੀ ਘਟਨਾ ਵਾਪਰੀ ਆ। ਨਾਰਥਮ ਨੇ ਇਹ ਵੀ ਜਿਹੜਾ ਦੱਸਿਆ ਵੀ ਮਾਸ ਸ਼ੂਟਿੰਗਸ ਦੇ ਬਾਰੇ, ਕਹਿੰਦੇ 1000 ਵਰਜੀਨੀਆ ਦੇ ਨਿਵਾਸੀ 2017 ਦੇ ਵਿੱਚ ਗਨ ਦੇ ਕਰਕੇ ਜਿਹੜੇ ਆ ਉਹ ਮਾਰੇ ਗਏ ਨੇ ਅਤੇ ਕਹਿੰਦੇ ਵੀ ਇਹਨਾਂ ਜਿਹੜੀਆਂ ਗਨ ਦੇ ਕਰਕੇ ਮਾਰੇ ਜਾਣ ਵਾਲਿਆਂ ਦੇ ਵਿੱਚ 9 ਸਾਲਾਂ ਦੀਆਂ ਇੱਕ ਕੁੜੀ ਵੀ ਜਿਹੜੀ ਆ ਉੱਥੇ ਸ਼ਾਮਿਲ ਸੀ, ਜਿਹੜੀ ਕਿ ਮੈਮੋਰੀਅਲ ਡੇ ਵੀਕਐਂਡ ਦੇ ਉੱਤੇ ਇੱਕ ਰਿਚਮੰਡ ਇਲਾਕੇ ਦੇ ਵਿੱਚ ਉੱਥੇ ਦੇ ਕੁੱਕ ਆਊਟ ਦੇ ਵਿੱਚ, ਜਿਹੜੇ ਕਿ ਉੱਥੇ ਬਾਅਦ ਜਦੋਂ ਬਾਰਬੇਕਿਊ ਜਾਂ ਕੁੱਕ ਆਊਟ ਕਰਦੇ ਆ, ਉੱਥੇ ਉਹ ਮਾਰੀ ਗਈ ਸੀ। ਸੋ ਹੁਣ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਇਹ ਕਿੱਦਾਂ ਦਾ ਕੋਈ ਗਨ ਕੰਟਰੋਲ ਬਿੱਲ ਜਿਹੜਾ ਆ ਉਹ ਲਿਆਉਂਦੇ ਨੇ ਅਤੇ ਕੀ ਉਹ ਉੱਥੇ ਪਾਸ ਹੋ ਸਕੇਗਾ
ਜਾਂ ਨਹੀਂ। ਜੀ ਆਪਾਂ ਥੋੜ੍ਹਾ ਸਮਾਂ ਪਹਿਲਾਂ ਜਿਹੜੀ ਸਿੱਖਾਂ ਦੇ ਉੱਤੇ ਜ਼ੁਲਮ ਹੋਇਆ ਉਹਦੀ ਗੱਲਬਾਤ ਕਰ ਰਹੇ ਸੀ। ਇਸੇ ਹੀ ਮਹੀਨੇ ਜੂਨ ਦੇ ਪਹਿਲੇ ਹਫ਼ਤੇ ਜਿਹੜਾ ਚਾਈਨਾ ਦੇ ਵਿੱਚ ਤਿਨਮਨ ਸਕੇਅਰ ਦੇ ਵਿੱਚ 1999 ਦੇ ਵਿੱਚ ਜਿਹੜੇ ਇੱਕ ਉੱਥੇ ਦੇ ਸਿੱਖ ਜਿੱਥੇ ਜਿਹੜੇ ਉੱਥੇ ਦੇ ਬੱਚੇ ਸੀਗੇ ਚਾਈਨੀਜ਼ ਸਟੂਡੈਂਟ ਪ੍ਰੋਟੈਸਟ ਕਰ ਰਹੇ ਸੀ, ਉਹਨਾਂ ਦੇ ਉੱਤੇ ਜਿਹੜੀ ਉੱਥੇ ਦੀ ਕਮਿਊਨਿਸਟ ਜ਼ਾਲਮ ਸਰਕਾਰ ਸੀ ਉਸ ਨੇ ਵੀ ਟੈਂਕਾਂ ਦੇ ਨਾਲ ਜਿਹੜੀਆਂ ਉਹਨਾਂ ਨੂੰ ਦਰੜ ਦਿੱਤਾ ਸੀ। ਹਜ਼ਾਰਾਂ ਦੀ ਗਿਣਤੀ 'ਚ ਉੱਥੇ ਲੋਕਾਂ ਨੂੰ ਮਾਰਿਆ ਗਿਆ ਸੀ, ਜੋ ਕਿ ਅੱਜ ਤੱਕ ਚਾਈਨਾ ਦੀ ਗਵਰਨਮੈਂਟ ਮੰਨਦੀ ਨਹੀਂ। ਅਤੇ ਇੱਕ ਜਿਹੜੀ ਆ ਪਿਕਚਰ ਬੜੀ ਉਸ ਟਾਈਮ ਦੇ ਉੱਤੇ ਮਸ਼ਹੂਰ ਹੋਈ ਸੀ, ਇਕੱਲੇ ਜਿਹੜਾ ਸਟੂਡੈਂਟ ਸੀ ਉਹ ਟੈਂਕ ਦੇ ਅੱਗੇ ਖੜ੍ਹ ਗਿਆ ਸੀ ਅਤੇ ਕਹਿੰਦੇ ਫਿਰ ਟੈਂਕ ਜਿਹੜੇ ਆ ਉਹ ਸਾਈਡ ਤੋਂ ਹੋ ਕੇ ਫਿਰ ਉਹ ਨਿਗਾਹ ਕੇ ਲਗਾਏ ਸੀ। ਸੋ ਇੱਦਾਂ ਦੀਆਂ ਜਿਹੜੀਆਂ ਉੱਥੇ ਵੀ ਜ਼ੁਲਮ ਬਹੁਤ ਜ਼ਿਆਦਾ ਹੋਇਆ ਜੀ। ਬਿਲਕੁਲ, ਉਹ ਵੀ 4 ਜੂਨ ਦਾ ਹੀ ਜਿਹੜਾ ਉੱਥੇ ਦਿਨ ਸੀਗਾ, ਉੱਥੇ 30ਵੀਂ ਵਰ੍ਹੇਗੰਢ ਜਿਹੜੀ 30ਵੀਂ ਬਰਸੀ ਇੱਕ ਹਿਸਾਬ ਦੇ ਨਾਲ ਤਿਨਮਨ ਸਕੇਅਰ ਦੀ ਜਿਹੜੀ ਉੱਥੇ ਮਨਾਈ ਜੀ। ਸੋ ਇਸੇ ਤਰ੍ਹਾਂ ਜੇ ਚਾਈਨਾ ਦੀ ਗੱਲ ਕਰਦੇ ਜਾਈਏ, ਚਾਈਨਾ ਦੇ ਜਿਹੜੇ ਕਿਉਂਕਿ ਚਾਈਨਾ ਅਤੇ USA ਦੇ ਵਿੱਚ ਅੱਜ ਕੱਲ੍ਹ ਜਿਹੜਾ ਕਮਰਸ ਦਾ ਅਤੇ ਟੈਰਿਫ ਦਾ ਪੂਰਾ ਮਾਮਲਾ ਜਿਹੜਾ ਆ ਹੁਣ ਚੋਟੀ ਦੇ ਉੱਤੇ ਹੈਗਾ ਆ। ਅਤੇ ਚਾਈਨਾ ਦੇ ਕਮਰਸ ਮਿਨਿਸਟਰ ਜਿਹੜੇ ਹੈਗੇ ਆ ਉਹ ਕਹਿੰਦੇ ਵੀ US ਦੇ ਨਾਲ ਜਿਹੜੀ ਟਰੇਡ ਡਿਸਪਿਊਟ ਚੱਲ ਰਹੀ ਆ ਉਹ ਅਸੀਂ ਚਾਹੁੰਦੇ ਹਾਂ ਵੀ ਇਹਨੂੰ ਸੋਲਵ ਹੋ ਜਾਏ, ਪਰ ਇਹ ਇੱਕ ਡਾਇਲੋਗ ਗੱਲਬਾਤ ਨਾਲ ਅਤੇ ਮਿਊਚੁਅਲ ਜਿਹੜੀ ਰਿਸਪੈਕਟ ਆ ਉਹਦੇ ਨਾਲ ਹੀ ਜਿਹੜੀ ਹੋਣੀ ਹੈਗੀ ਆ। ਅਤੇ ਕਹਿੰਦੇ ਕੰਸਲਟੇਸ਼ਨਸ ਜਿਹੜੀਆਂ ਚੱਲ ਰਹੀਆਂ ਹੈਗੀਆਂ ਆ, ਅਲਟੀਮੇਟਲੀ ਤਾਂ ਜਿਹੜੀ ਆ ਗੱਲਬਾਤ ਉਹ ਆ ਗੱਲਬਾਤ ਦੇ ਨਾਲ ਹੀ ਜਿਹੜੀ ਆ ਸਿਰੇ ਚੜ੍ਹਨੀ ਹੈਗੀ ਆ, ਕਿਉਂਕਿ ਚਾਈਨਾ ਦੇ ਉੱਤੇ ਵੀ ਫਾਈਨੈਂਸ਼ੀਅਲੀ ਹੁਣ ਇਹਦਾ ਅਸਰ ਪੈਣਾ ਕਾਫੀ ਜਿਹੜਾ ਸ਼ੁਰੂ ਹੋ ਗਿਆ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਹਾਂ, ਰਾਸ਼ਟਰਪਤੀ ਟਰੰਪ ਵਾਈਟ ਹਾਊਸ ਵਾਲਿਆਂ ਨੇ ਜਿਹੜੇ ਆਪਣੇ ਸਾਬਕਾ ਕੰਮ ਕਰਨ ਵਾਲੇ ਆ ਉਹਨਾਂ ਨੂੰ ਕਹਿ ਦਿੱਤਾ ਹੈ ਵੀ ਤੁਸੀਂ ਜਿਹੜੇ ਕਾਂਗਰੈਸ਼ਨਲ ਸਬਪੀਨਾਸ ਤੁਹਾਨੂੰ ਆਉਂਦੇ ਆ ਤੁਸੀਂ ਉਸ ਦੀ ਪਾਲਣਾ ਨਹੀਂ ਕਰਨੀ ਆ, ਤੁਸੀਂ ਉਸ ਦੀ ਉਲੰਘਣਾ ਜਿਹੜੀ ਕਰੋ। ਕਾਂਗਰੈਸ਼ਨਲ ਸਬਪੀਨਾਸ ਦੇ ਵਿੱਚ ਜਿਹੜੇ ਹਾਊਸ ਜੁਡੀਸ਼ਰੀ ਕਮੇਟੀ ਆ ਉਹਨਾਂ ਨੇ ਜਿਹੜੀ ਹੋਪ ਹਿਕਸ ਰਹੀ ਆ ਜਿਹੜੀ ਰਾਸ਼ਟਰਪਤੀ ਟਰੰਪ ਦੀ ਉੱਥੇ ਫਾਰਮਰ ਏਡ ਸੀਗੀ, ਅਤੇ ਜਿਹੜੇ ਐਕਸ ਕਾਊਂਸਲ ਉੱਥੇ ਰਹੇ ਆ ਮਗੈਨ, ਉਹਨਾਂ ਨੂੰ ਡੋਨਲਡ ਮਗੈਨ ਜਿਹੜੇ ਆ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਵਾਈਟ ਹਾਊਸ ਨੇ ਵੀ ਤੁਸੀਂ ਜਿਹੜੀ ਇਹਨਾਂ ਸਬਪੀਨਾਸ ਦੀ ਪਾਲਣਾ ਜਿਹੜੀ ਨਹੀਂ ਕਰਨੀ ਆ। ਸੋ ਆਲਰੇਡੀ ਅਬਿਊਜ਼ ਆਫ ਪਾਵਰ, ਪਬਲਿਕ ਕਰਪਸ਼ਨ, ਅਬਸਟਰਕਸ਼ਨ ਦੇ ਮਾਮਲੇ ਦੇ ਵਿੱਚ ਇਹਨਾਂ ਲੋਕਾਂ ਦੇ ਕੋਲੋਂ ਜਿਹੜੇ ਡਾਕੂਮੈਂਟਸ ਵਾਈਟ ਹਾਊਸ ਦੇ ਨਾਲ ਸੰਬੰਧਿਤ ਜਿਹੜੇ ਆ ਉਹ ਮੰਗੇ ਗਏ ਆ। ਹੁਣ ਚੋਰ ਦੀ ਦਾੜੀ ਦੇ ਵਿੱਚ ਇਹ ਤਿਣਕਾ ਆ ਕੀ ਆ ਵੀ ਵਾਈਟ ਹਾਊਸ ਵਾਲੇ ਬਾਰ-ਬਾਰ ਆਪਣੇ ਜਿਹੜੇ ਇਹ ਲੋਕ ਆ ਉਹਨਾਂ ਨੂੰ ਇਹਨਾਂ ਜੁਡੀਸ਼ਰੀ ਕਮੇਟੀ ਦੇ ਸਾਹਮਣੇ ਪੇਸ਼ ਹੋਣ ਤੋਂ ਜਿਹੜੇ ਇਨਕਾਰੀ ਕਰ ਰਹੇ ਨੇ, ਉਹਨਾਂ ਦੇ ਸਾਹਮਣੇ ਪੇਸ਼ ਨਾ ਹੋਣ ਅਤੇ ਹੁਣ ਡਾਕੂਮੈਂਟਸ ਵੀ ਜਿਹੜੇ ਆ ਉਹਨਾਂ ਦੇ ਸਾਹਮਣੇ ਉਹ ਨਾ ਦੇਣ, ਇਹ ਵੀ ਉਹਨਾਂ ਨੂੰ ਹਦਾਇਤਾਂ ਜਿਹੜੀਆਂ ਵਿਸ਼ੇਸ਼ ਤੌਰ ਦੇ ਉੱਤੇ ਜਾਰੀ ਕੀਤੀਆਂ। ਜਦੋਂ ਤੋਂ ਰਾਬਰਟ ਮਿਲਰ ਦੀ ਰਿਪੋਰਟ ਸਾਹਮਣੇ ਆਈ ਹੈ, ਚਾਹੇ ਰਿਡੈਕਟਡ ਰਿਪੋਰਟ ਹੀ ਸਾਹਮਣੇ ਆਈ ਹੈ, ਉਸ ਦੇ ਵਿੱਚ ਆਬਸਟਰਕਸ਼ਨ ਆਫ ਜਸਟਿਸ ਦੇ ਮਾਮਲੇ ਜਿਹੜੇ ਉਸ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਉਹਨਾਂ ਨੂੰ ਦੇਖੇ ਜਾ ਰਹੇ ਆ, ਅਤੇ ਉਸੇ ਦੇ ਬਾਬਤ ਹੋਰ ਜਾਣਕਾਰੀ ਲੈਣ ਲਈ ਜਿਹੜੀ ਹਾਊਸ ਜੁਡੀਸ਼ਰੀ ਕਮੇਟੀ ਆ ਉਹ ਲੱਗੀ ਹੋਈ ਆ। ਸੋ ਉਹਨਾਂ ਨੇ ਹੁਣ ਇਹਨਾਂ ਨੂੰ ਇੰਸਟਰਕਟ ਕਰ ਦਿੱਤਾ ਹੈ ਵੀ ਤੁਸੀਂ ਇਹ ਇਨਫੋਰਮੇਸ਼ਨ ਆ ਇਸ ਕਮੇਟੀ ਦੇ ਸਾਹਮਣੇ ਪੇਸ਼ ਨਹੀਂ ਕਰਨੀ। ਜੇ ਐਗਜ਼ੀਕਿਊਟਿਵ ਪ੍ਰਿਵਿਲੇਜ ਰਾਸ਼ਟਰਪਤੀ ਲਾਉਂਦੇ ਨੇ ਤਾਂ ਇਸ ਨੂੰ ਇਸ ਤਰੀਕੇ ਦੇ ਨਾਲ ਰੋਕਿਆ ਜਾ ਸਕਦਾ ਹੈ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੇ ਇੱਕ ਫੈਡਰਲ ਜੱਜ ਨੇ ਜਿਹੜੀ ਇੱਕ ਹਾਊਸ ਡੈਮੋਕ੍ਰੇਟਸ ਦੀ ਰਿਕੁਐਸਟ ਸੀਗੀ ਵੀ ਜਿਹੜੀ ਆ ਵਾਲ ਦੀ ਜਿਹੜੀ ਕੰਧ ਦੀ ਫੰਡਿੰਗ ਕੀਤੀ ਜਾਵੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ, ਉਸ ਨੂੰ ਜਿਹੜਾ ਆ ਡਿਨਾਈ ਕਰ ਦਿੱਤਾ ਆ। ਜਿਹੜੀ ਲੋਅਰ ਕੋਰਟ ਦਾ ਇੱਕ ਜੱਜ ਸੀ ਕੈਲੀਫੋਰਨੀਆ ਦਾ, ਉਸ ਨੇ ਬਲੌਕ ਕਰ ਦਿੱਤੀ ਸੀ ਇਹ ਕੰਸਟਰਕਸ਼ਨ ਜਾਂ ਕੁਛ ਸੈਕਸ਼ਨਸ ਜਿਹੜੇ ਵਾਲ ਦੇ ਬਣਨੇ ਸੀ। ਅਤੇ ਇਹ ਜਿਹੜਾ ਲਾਸੂਟ ਆ ਅਮਰੀਕਨ ਸਿਵਲ ਲਿਬਰਟੀ ਯੂਨੀਅਨ ਵੱਲੋਂ ਔਨ ਬਿਹਾਫ ਆਫ ਸਿਆਰਾ ਕਲੱਬ ਅਤੇ ਸਦਰਨ ਬਾਰਡਰਨ ਕਮਿਊਨਿਟੀਜ਼ ਕੋਲੀਸ਼ਨ ਵੱਲੋਂ ਕੀਤਾ ਗਿਆ ਸੀ, ਪਰ ਫੈਡਰਲ ਜੱਜ ਜਿਹੜਾ ਆ ਉਸ ਨੇ ਇਹ ਕਿਹਾ ਆ ਵੀ ਜਿਹੜਾ ਇਹ ਉਸੇ ਤਰ੍ਹਾਂ ਜਿਹੜੀ ਆ ਕੰਸਟਰਕਸ਼ਨ ਦੇ ਲਈ ਮਨੀ ਜਿਹੜਾ ਆ ਉਹ ਯੂਜ਼ ਕਰ ਸਕਦੇ ਹੈਗੇ ਆ। ਜੀ, ਅਗਲੀ ਜਿਹੜੀ ਖਬਰ ਉਸ ਦੇ ਉੱਤੇ ਗੱਲ ਕਰੀਏ, ਕਹਿੰਦੇ ਵੀ ਇਸ ਟਾਈਮ ਜਿਹੜਾ 2020 ਦੇ ਵਿੱਚ ਸੈਂਸਸ ਹੋਣਾ ਆ, ਉਸ ਦੇ ਵਿੱਚ ਇਸ ਟਾਈਮ ਸਭ ਤੋਂ ਵੱਡਾ ਡਰ ਇਹ ਜਿਹੜਾ ਸਤਾ ਰਿਹਾ ਆ, ਜਿਹੜੇ ਸੈਂਸਸ ਦੇ ਬਾਰੇ ਬਹੁਤ ਉਸ ਦੇ ਉੱਤੇ ਨਜ਼ਰ ਰੱਖੀ ਆ ਵੀ ਜਿਹੜੇ ਬਲੈਕ ਅਤੇ ਲੈਟਿਨਾ ਪੀਪਲ ਹੈਗੇ ਨੇ, ਜਿਹੜੇ ਹਿਸਪੈਨਿਕ ਨੇ, ਉਹਨਾਂ ਦੀ ਜਿਹੜੀ ਆ ਕਾਫੀ ਅੰਡਰ ਕਾਊਂਟ ਜਿਹੜਾ ਹੋ ਸਕਦਾ ਆ। ਅਰਬਨ ਇੰਸਟੀਚਿਊਟ ਦੇ ਦੁਆਰਾ ਜਿਹੜੇ ਨਵੀਆਂ ਪ੍ਰੋਜੈਕਸ਼ਨਸ ਦੇ ਉਹਨਾਂ ਨੇ ਜਿਹੜੀਆਂ ਪੇਸ਼ ਕੀਤੀਆਂ ਆ, ਕਹਿੰਦੇ ਵੀ ਘੱਟੋ ਘੱਟ ਇੱਦਾਂ ਲੱਗ ਰਿਹਾ ਵੀ ਜਿਹੜੇ 4 ਮਿਲੀਅਨ ਲੋਕ ਇਸ ਵਾਰ ਦੇ ਜਿਹੜੇ ਸੈਂਸਸ ਦੇ ਵਿੱਚ
ਜਿਹੜੇ ਘੱਟ ਜਿਹੜੇ ਉਹ ਗਿਣੇ ਜਾਣਗੇ। ਇੱਕ ਤਾਂ ਵੈਸੇ ਹੀ ਜਿਹੜਾ ਡਰ ਸਿਟੀਜ਼ਨਸ਼ਿਪ ਦੇ ਸਵਾਲ ਨੂੰ ਲੈ ਕੇ ਉਸ ਦੇ ਵਿੱਚ ਦੇਖਿਆ ਜਾ ਰਿਹਾ ਆ। ਅਤੇ ਇਹ ਜਿਹੜਾ ਨੋਨ ਪਾਰਟੀਜ਼ਨ ਥਿੰਕ ਟੈਂਕ ਹੈਗਾ, ਇਹਨਾਂ ਦਾ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਹੈਗਾ। ਅਤੇ ਕਹਿੰਦੇ ਵੀ ਇਨਐਕੂਰੇਟ ਸੈਂਸਸ ਕਿਸੇ ਵੀ ਕੰਟਰੀ ਦੇ ਲਈ ਬਹੁਤ ਇੱਕ ਗਲਤ ਚੀਜ਼ ਹੁੰਦੀ ਆ ਅਤੇ ਇੱਕ ਬੜੀ ਡਿਫੀਕਲਟ ਚੀਜ਼ ਹੁੰਦੀ ਆ, ਖਾਸ ਕਰਕੇ ਉਹ ਲੋਕ ਜਿਹੜੇ ਬਹੁਤ ਮੁਸ਼ਕਿਲ ਹੁੰਦੇ ਆ ਪਹਿਲਾਂ ਹੀ ਕਾਊਂਟ ਕਰਨੇ, ਕਿਉਂਕਿ ਬਹੁਤ ਸਾਰੇ ਲੋਕ ਇਸ ਕਰਕੇ ਸੈਂਸਸ ਦੇ ਵਿੱਚ ਹਿੱਸਾ ਨਹੀਂ ਲੈਂਦੇ। ਕਹਿੰਦੇ ਵੀ ਪਤਾ ਨਹੀਂ ਇਹ ਸਰਕਾਰੀ ਫੈਡਰਲ ਅਧਿਕਾਰੀ ਆ, ਵੀ ਸਾਡੀ ਜਿਹੜੀ ਕਿਤੇ ਨਾ ਕਿਤੇ ਇਹੀ ਨਾ ਪੁੱਛ ਲਵੇ ਵੀ ਤੁਸੀਂ ਇੱਥੇ ਲੀਗਲ ਆ ਇਨਲੀਗਲ ਆ, ਕਿਤੇ ਸਾਨੂੰ ਫੜਨ ਫੜਾਉਣ ਦਾ ਜਿਹੜਾ ਉਹ ਖਤਰਾ ਉਹ ਨਾ ਹੋ ਜਾਵੇ। ਅਤੇ ਕਹਿੰਦੇ 1990 ਤੋਂ ਬਾਅਦ ਦੇ ਵਿੱਚ ਇੱਕ ਕਾਫੀ ਡਰ ਜਿਹੜਾ ਆ ਉਹਨਾਂ ਨੂੰ ਇਸ ਇੰਸਟੀਚਿਊਟ ਦੀਆਂ ਜਿਹੜੀਆਂ ਨਵੀਆਂ ਪ੍ਰੋਜੈਕਸ਼ਨ ਦੇ ਅਨੁਸਾਰ ਉਹ ਸਤਾ ਰਿਹਾ ਹੈਗਾ ਆ। ਸੋ ਬਲੈਕ ਰੈਜ਼ੀਡੈਂਟਸ ਕਹਿੰਦੇ ਆ ਤਕਰੀਬਨ 3 ਤੋਂ 4% ਦੇ ਦਰਮਿਆਨ ਉਹ ਘੱਟ ਗਿਣੇ ਜਿਹੜੇ ਉਹ ਜਾ ਸਕਦੇ ਨੇ। ਕਹਿੰਦੇ ਉਹ ਭਾਵੇਂ ਬਹੁਤਾ ਹਾਈ ਨਹੀਂ ਨਜ਼ਰ ਆਉਂਦਾ 3 ਤੋਂ 4%, ਪਰ ਜੇ ਓਵਰਆਲ ਆਂਕੜਿਆਂ ਦੇ 'ਤੇ ਨਜ਼ਰ ਮਾਰੀਏ ਤਾਂ 2.25 ਮਿਲੀਅਨ ਲੋਕ ਜਿਹੜੇ ਉਹ ਘੱਟ ਗਿਣੇ ਜਾਣਗੇ ਜੇ ਇਹ ਆਂਕੜਾ ਜੇ ਇਹੀ ਆਂਕੜੇ ਦੇ ਅਨੁਸਾਰ ਘੱਟ ਕਾਊਂਟਿੰਗ ਹੁੰਦੀ ਆ। ਸੋ ਇਹ ਇੱਦਾਂ ਦੀਆਂ ਜਿਹੜੀਆਂ ਇਸ ਟਾਈਮ ਚੀਜ਼ਾਂ ਉਹ ਸਾਹਮਣੇ ਆ ਰਹੀਆਂ। ਸੋ ਸੈਂਸਸ ਜਦੋਂ ਹੁਣ ਅਗਲੇ ਸਾਲ ਆਉਣਾ ਆ, ਉਦੋਂ ਸਾਰਿਆਂ ਨੇ ਖਾਸ ਕਰਕੇ ਆਪਾਂ ਆਪਣੀ ਕਮਿਊਨਿਟੀ ਨੂੰ ਤਾਂ ਇਹੀ ਬੇਨਤੀ ਕਰਦੇ ਹਾਂ ਵੀ ਸਾਰਿਆਂ ਨੇ ਵੱਧ ਚੜ੍ਹ ਕੇ ਉਸ ਦੇ ਵਿੱਚ ਤੁਸੀਂ ਹਿੱਸਾ ਲੈਣਾ ਆ ਅਤੇ ਵੱਧ ਤੋਂ ਵੱਧ ਲੋਕ ਆਪਣੇ ਆਪ ਨੂੰ ਕਾਊਂਟ ਕਰਾਉਣ। ਆਪਣੀ ਜਿਹੜੀ ਬੋਲੀ ਆ ਉਹ ਪੰਜਾਬੀ ਜਿਹੜੀ ਉਸ ਦੇ ਵਿੱਚ ਆਪਾਂ ਲਿਖਣੀ ਆ। ਆਪਾਂ ਇਹ ਚੀਜ਼ ਜਿਹੜੀ ਬਹੁਤ ਅਹਿਮ ਆ। ਜਿੱਦਾਂ ਆਪਾਂ ਨਜ਼ਦੀਕ ਜਾਵਾਂਗੇ ਆਪਾਂ ਹੋਰ ਉਸ ਦੇ ਬਾਰੇ ਜਿਹੜੀਆਂ ਜਾਣਕਾਰੀਆਂ ਤੁਹਾਡੇ ਨਾਲ ਵੱਧ ਤੋਂ ਵੱਧ ਸਾਂਝੀਆਂ ਕਰਦੇ ਜਾਵਾਂਗੇ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜਾ ਵਾਲਮਾਰਟ ਸਟੋਰਸ ਆ ਉਹਨਾਂ ਨੇ ਹਾਈ ਸਕੂਲ ਸਟੂਡੈਂਟਸ ਨੂੰ ਰਿਕਰੂਟ ਕਰਨ ਦੇ ਲਈ ਕਹਿੰਦੇ ਪਈ ਅਸੀਂ ਤੁਹਾਨੂੰ ਜਿਹੜਾ ਆ ਸੈਟ ਦੀਆਂ ਜਿਹੜੀਆਂ SAT ਦੀਆਂ ਕਾਲਜ ਜਿਹੜਾ ਐਗਜ਼ਾਮ ਹੁੰਦਾ ਉਹਦੀ ਪ੍ਰੈਪਰੇਸ਼ਨ ਦੇ ਲਈ ਫ੍ਰੀ ਕਲਾਸਾਂ ਦੇਵਾਂਗੇ ਅਤੇ $1 ਏ ਡੇ ਕਾਲਜ ਜਿਹੜੀ ਆ ਟਿਊਸ਼ਨ ਉਹ ਦੇਵਾਂਗੇ, ਕਿਉਂਕਿ USA ਦੇ ਵਿੱਚ ਜਿਹੜੀ ਅਨਪਲਾਈਮੈਂਟ ਆ ਉਹ ਬਹੁਤ ਲੋਐਸਟ ਲੈਵਲ ਦੇ ਉੱਤੇ ਚਲੇ ਗਈ ਆ ਅਤੇ ਵਾਲਮਾਰਟ ਨੂੰ ਔਖਿਆਈ ਬਹੁਤ ਹੋ ਰਹੀ ਆ ਆਪਣੇ EMPLOYEE ਹਾਇਰ ਕਰਨ ਦੇ ਲਈ। ਕਹਿੰਦੇ ਬਹੁਤ ਹੀ ਘੱਟ ਜਿਹੜੇ ਸਟੂਡੈਂਟਸ ਆ ਉਹ ਵਾਲਮਾਰਟ 'ਚ ਇਸ ਟਾਈਮ ਦੇ ਉੱਤੇ ਕੰਮ ਕਰ ਰਹੇ ਹੈਗੇ ਆ। 15 ਲੱਖ ਦੇ ਕਰੀਬ ਵਰਕਰਸ ਜਿਹੜੇ ਵਾਲਮਾਰਟ ਦੇ ਹੈਗੇ ਆ USA ਦੇ ਵਿੱਚ, ਜਿਹਦੇ ਵਿੱਚੋਂ ਸਿਰਫ 25,000 ਜਿਹੜੇ ਆ ਹਾਈ ਸਕੂਲ ਦੇ ਸਟੂਡੈਂਟਸ ਹੈਗੇ। ਯੂਜ਼ਲੀ ਕੀ ਹੁੰਦਾ, ਜਿਹੜੇ ਰੀਟੇਲ ਇੰਡਸਟਰੀ ਹੈਗੀ ਆ ਉਹਦੇ ਵਿੱਚ ਐਂਟਰੀ ਲੈਵਲ ਜੋਬਸ ਜਿਹੜੀਆਂ ਹੁੰਦੀਆਂ ਮੋਸਟਲੀ ਜਿਹੜੇ ਸਟੂਡੈਂਟਸ ਉਹ ਕਰਦੇ ਹੁੰਦੇ ਆ। ਪਰ ਕਿਉਂਕਿ ਹੁਣ ਜੋਬਸ ਇੰਨੀਆਂ ਜ਼ਿਆਦਾ ਹੈਗੀਆਂ ਆ ਅਤੇ ਜਿਹੜੇ ਬੜੇ ਜਿਹੜੇ ਸਟੋਰ ਹੈਗੇ ਆ ਉਹਨਾਂ ਨੂੰ EMPLOYEE ਲੱਭਣੇ ਜਿਹੜੇ ਬਹੁਤ ਹਾਰਡ ਹੋਏ ਹੈਗੇ ਆ। 4700 ਦੇ ਕਰੀਬ USA ਦੇ ਵਿੱਚ ਜਿਹੜੇ ਸਟੋਰਸ ਹੈਗੇ ਆ ਉਹਨਾਂ ਨੂੰ ਸਟੋਰ ਮੈਨੇਜਰ ਚਾਹੀਦੇ ਆ, ਆਵਰਲੀ ਵਰਕਰ ਚਾਹੀਦੇ ਆ। ਸੋ ਇਹ ਜਿਹੜੀ ਇੱਕ ਤਰ੍ਹਾਂ ਨਾਲ ਉਹਨਾਂ ਨੇ ਇਹ ਕਿਹਾ ਵੀ ਸਟੂਡੈਂਟਸ ਨੂੰ ਅਸੀਂ SAT ਦੀ ਪ੍ਰੈਪਰੇਸ਼ਨ ਲਈ ਵੀ ਦੇਵਾਂਗੇ ਫੀ ਪਲੱਸ ਸਕੂਲ ਕੁਛ ਕਾਲਜਸ ਦੀ ਜਿਹੜੀ ਟਿਊਸ਼ਨ ਫੀਸ ਆ ਉਹ ਵੀ ਦੇਵਾਂਗੇ। ਇਹ ਕਹਿੰਦੇ ਪਹਿਲੀ ਕੰਪਨੀ ਨਹੀਂ ਹੈਗੀ ਜਿਹੜੀ ਵਾਲਮਾਰਟ ਇਸ ਤਰ੍ਹਾਂ ਕਰ ਰਹੀ ਆ। ਇਸ ਤੋਂ ਪਹਿਲਾਂ ਬਹੁਤ ਸਾਰੀਆਂ ਕਈ ਹੋਟਲ ਚੇਨਸ ਅਤੇ ਮੈਕਡੋਨਲਡ ਸਟੋਰ ਵਾਲਿਆਂ ਨੇ ਵੀ ਜਿਹੜਾ 2018 ਦੇ ਵਿੱਚ $2500 ਜਿਹੜੇ ਉਹਨਾਂ ਦੇ EMPLOYEE ਸੀ ਅਤੇ $3000 ਜਿਹੜੇ ਮੈਨੇਜਰਸ ਆ ਉਹਨਾਂ ਨੂੰ ਟਿਊਸ਼ਨ ਅਸਿਸਟੈਂਸ ਦੇਣ ਲਈ ਵਾਅਦਾ ਕੀਤਾ ਸੀ। ਅਤੇ ਸਟਾਰਬਕ ਨੇ ਵੀ ਇਹ ਜਿਹੜਾ ਪ੍ਰੋਗਰਾਮ 2015 ਦੇ ਵਿੱਚ ਜਿਹੜਾ ਆ ਟਿਊਸ਼ਨ ਫ੍ਰੀ ਪ੍ਰੋਗਰਾਮ ਸਟਾਰਟ ਕੀਤਾ ਸੀ। ਜੀ ਅਗਲੀ ਜਿਹੜੀ ਖਬਰ ਕਰਦੇ ਹਾਂ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਦੇ ਵਿੱਚ ਕਹਿੰਦੇ ਆ ਵੀ ਅੱਜ ਉੱਥੇ ਦੀ ਕਾਉਂਸਲ ਆ, ਸਿਟੀ ਕਾਉਂਸਲ ਆ, ਉਹਨਾਂ ਨੇ ਗੱਲਬਾਤ ਕਰਨੀ ਆ ਅਤੇ ਵੋਟ ਕਰਨਾ ਆ ਵੀ ਜਿਹੜੀ ਸਕੂਲ ਵਾਲੀ ਇਲਾਕਿਆਂ ਦੇ ਵਿੱਚ ਸਪੀਡ ਆ ਉਸ ਨੂੰ ਹੋਰ ਘਟਾ ਦਿੱਤਾ ਜਾਵੇ। ਅਮੂਮਨ ਜਿੱਥੇ ਸਕੂਲ ਹੁੰਦੇ ਆ ਉੱਥੇ 25 ਮੀਲ ਫੀ ਘੰਟੇ ਦੀ ਰਫ਼ਤਾਰ ਜਿਹੜੀ ਆ ਉਹ ਮੈਕਸੀਮਮ ਦੱਸੀ ਜਾਂਦੀ ਆ ਵੀ ਇਸ ਤੋਂ ਤੇਜ਼ ਤੁਸੀਂ ਗੱਡੀ ਜਿਹੜੀ ਨਹੀਂ ਚਲਾਉਣੀ ਜਿੱਥੇ ਬੱਚੇ ਹੁੰਦੇ ਆ। ਅਤੇ ਕਹਿੰਦੇ ਵੀ ਕੁਛ ਸਾਲਾਂ ਦੇ ਵਿੱਚ ਉਹਨਾਂ ਨੇ ਦੇਖਿਆ ਵੀ ਇਹਨਾਂ ਇਲਾਕਿਆਂ ਦੇ ਵਿੱਚ ਜ਼ਿਆਦਾ ਜਿਹੜੇ ਐਕਸੀਡੈਂਟਸ ਹੋਏ ਸੀਗੇ, ਜਿਸ ਕਰਕੇ ਇਹਨਾਂ ਨੇ ਸਪੀਡ ਉੱਥੇ ਘਟਾਉਣ ਦੀ ਗੱਲ ਆਖੀ ਆ। ਸੋ ਸੈਕਰਾਮੈਂਟੋ ਸਿਟੀ ਕਾਉਂਸਲ ਕਹਿੰਦੇ ਵੀ ਅੱਜ ਲੱਗਦਾ ਆ ਵੀ ਇਸ ਸਪੀਡ ਨੂੰ 25 ਤੋਂ ਘਟਾ ਕੇ 15 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਉੱਤੇ ਉੱਥੇ ਕਰ ਦੇਵੇਗੀ। ਅਤੇ ਜਦੋਂ ਸ਼ੁਰੂਆਤ ਦੇ ਵਿੱਚ ਰੂਲ ਚੇਂਜ ਹੁੰਦੇ ਨੇ ਤਾਂ ਉਦੋਂ ਉੱਥੇ ਕਾਫੀ ਜਿਹੜੇ ਪੁਲਿਸ ਵਾਲੇ ਅਫਸਰ ਜਿਹੜੇ ਆ ਉਹ ਉੱਥੇ ਘੁੰਮਦੇ ਨੇ
ਤੇ ਉੱਥੇ ਟਿਕਟਾਂ ਵੀ ਜਿਹੜੀਆਂ ਉਹ ਮਿਲਦੀਆਂ ਹੋ ਸਕਦੀਆਂ ਆ। ਸੋ ਜਿੰਨੇ ਵੀ ਸੈਕਰਾਮੈਂਟੋ ਦੇ ਵਸਨੀਕ ਹੈਗੇ ਨੇ ਉਹ ਆਪਣੇ ਇਰਦ ਗਿਰਦ ਜਿਹੜੇ ਹੁਣ ਸਕੂਲਾਂ ਦੇ ਵਿੱਚ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਉਸ ਜਿਹੜੀ ਸਕੂਲ ਕ੍ਰਾਸਿੰਗ ਜਿੱਥੇ ਹੁੰਦੀਆਂ ਖਾਸ ਕਰਕੇ ਸਪੀਡ ਲਿਮਿਟ ਜਿਹੜੀ ਉੱਥੇ ਘਟਾਈ ਜਾ ਸਕਦੀ ਆ। 120 ਲੋਕੇਸ਼ਨਾਂ ਦੇ ਉੱਤੇ ਕਹਿੰਦੇ ਨਵੇਂ ਸਾਈਨ ਜਿਹੜੇ ਲਾਉਣੇ ਪੈਣਗੇ ਤੇ ਸਿਟੀ ਨੂੰ ਇਸ ਦਾ ਜਿਹੜਾ ਖਰਚਾ ਤਕਰੀਬਨ $63,000 ਦਾ ਉਹ ਪਵੇਗਾ ਇਹਨਾਂ ਸਾਈਨਸ ਨੂੰ ਰਿਪਲੇਸ ਕਰਨ ਦੇ ਲਈ। ਅੱਜ ਸਿਟੀ ਕੌਂਸਲ ਵਾਲੇ ਜਿਹੜੇ ਇਸ ਦੇ ਉੱਤੇ ਵੋਟ ਕਰਨਗੇ ਤੇ ਇਹੀ ਖਬਰ ਆ ਵੀ ਬਹੁਤੇ ਜਿਹੜੇ ਇਸ ਦੇ ਹੱਕ ਦੇ ਵਿੱਚ ਨੇ। ਜੀ ਅਗਲੀ ਖਬਰ ਵੱਲ ਚੱਲੀਏ ਜਿਹੜੀ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਇੱਕ ਕਹਿੰਦੇ ਵੀ ਜਿਹੜਾ ਡਰਾਈਵਰ ਸੀਗਾ ਡਰੰਕ ਸੀਗਾ ਅਤੇ ਉਸ ਨੇ ਰੋਂਗ ਵੇ ਜਿਹੜਾ ਕਾਰ ਉਹ ਲੈ ਕੇ ਗਿਆ ਜਿਹਦੇ ਨਾਲ ਕੁਛ ਲੋਕ ਜਿਹੜੇ ਫੱਟੜ ਹੋ ਗਏ ਹੈਗੇ ਆ। ਆਪਾਂ ਪਿਛਲੇ ਦਿਨਾਂ 'ਚ ਦੱਸਦੇ ਆਏ ਹਾਂ ਵੀ ਕਿਸ ਤਰ੍ਹਾਂ ਜਿਹੜੀ ਫ੍ਰਿਜ਼ਨੋ ਸ਼ਹਿਰ ਆ ਉੱਥੇ ਸ਼ਰਾਬ ਦੀ ਬਹੁਤ ਵੱਡੀ ਪ੍ਰੋਬਲਮ ਆ। USA ਦੇ ਵਿੱਚ ਵੀ ਉਹਨੂੰ ਜਿਹੜਾ ਆ ਸ਼ਰਾਬ ਦੇ ਮਾਮਲੇ ਦੇ ਵਿੱਚ ਟੌਪ ਦੇ ਸ਼ਹਿਰਾਂ ਵਿੱਚ ਗਿਣਿਆ ਜਾ ਰਿਹਾ ਹੈਗਾ। ਇਸੇ ਕਰਕੇ ਜਿਹੜੇ ਫ੍ਰਿਜ਼ਨੋ ਦੇ ਸਿਟੀ ਕੌਂਸਲ ਵਾਲੇ ਸੀ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਮਤਾ ਪਾਸ ਕੀਤਾ ਸੀ ਵੀ ਅਸੀਂ ਨਵੇਂ ਜਿਹੜੇ ਆ ਲਿਕਰ ਲਾਇਸੈਂਸ ਜਿਹੜੇ ਨਹੀਂ ਦੇਵਾਂਗੇ। ਸੋ ਇਹ ਜਿਹੜੀ ਬਿਗ ਪ੍ਰੋਬਲਮ ਆ ਆਪਾਂ ਦੇਖਦੇ ਹਰ ਰੋਜ਼ ਜਾਂ ਹਰ ਵੀਕ ਉੱਥੇ ਇੰਨੇ ਜ਼ਿਆਦਾ ਕਈ ਐਕਸੀਡੈਂਟ ਹੁੰਦੇ ਆ ਜਿਹੜੇ ਡਰੰਕ ਡਰਾਈਵਿੰਗ ਦੇ ਨਾਲ ਰਿਲੇਟਡ ਹੁੰਦੇ ਆ। ਕੁਝ ਮਹੀਨੇ ਪਹਿਲਾਂ ਕਲੋਵਿਸ ਦੇ ਵਿੱਚ ਇੱਕ ਪੁਲਿਸ ਆਫੀਸਰ ਜਿਹੜਾ ਆ ਉਹ ਵੀ ਮਾਰਿਆ ਗਿਆ ਸੀ ਕਿਉਂਕਿ ਇੱਕ ਡਰੰਕ ਡਰਾਈਵਰ ਜਿਹੜਾ ਆ ਉਹ ਰੋਂਗ ਵੇ ਜਿਹੜਾ ਹਾਈਵੇ ਸਾਈਡ ਦੇ ਉੱਤੇ ਜਾ ਰਿਹਾ ਸੀ। ਜੀ ਜੀ ਅਗਲੀ ਜਿਹੜੀ ਆ ਗੱਲ ਕਰਦੇ ਜਾਈਏ ਸੈਕਰਾਮੈਂਟੋ ਤੋਂ ਹੀ ਆ ਰਹੀ ਆ। ਸੈਕਰਾਮੈਂਟੋ ਦੇ ਵਿੱਚ ਬੀਤੇ ਦਿਨੀ ਇੱਕ ਛੋਟੀ ਉਮਰ ਦਾ ਨਵ ਜਨਮੀ ਜਿਹੜੀ ਬੱਚੀ ਆ ਉਸ ਦੀ ਲਾਸ਼ ਜਿਹੜੀ ਆ ਉਹ ਬਰਾਮਦ ਹੋਈ ਸੀ ਤੇ ਉਸ ਦੇ ਪਿਓ ਦੇ ਉੱਤੇ ਜਿਹੜਾ ਸ਼ੱਕ ਸੀਗਾ ਤੇ ਉਸ ਨੂੰ ਕਹਿੰਦੇ ਆ LA ਕਾਊਂਟੀ ਦੇ ਵਿੱਚ ਜਿਹੜਾ ਗ੍ਰਿਫਤਾਰ ਕਰ ਲਿਆ ਤੇ ਮੈਕਸੀਕੋ ਦੇ ਬਾਰਡਰ ਦੇ ਉੱਤੇ ਮੈਕਸੀਕੋ ਨੂੰ ਭੱਜਣ ਦੀ ਟਰਾਈ ਦੇ ਵਿੱਚ ਸੀਗਾ। ਅਲੈਗਜ਼ੈਂਡਰ ਨਾਂ ਦਾ ਜਿਹੜਾ ਬੰਦਾ ਆ। ਸੋ ਕੱਲ੍ਹ ਜਿਹੜਾ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਸੋ ਇਹ ਇਸ ਦੇ ਬਾਰੇ ਜਿਹੜੇ ਆ ਉਹ ਪੁਲਿਸ ਅਧਿਕਾਰੀ ਇਸ ਦੀ ਮੈਨ ਹੰਟ ਦੇ ਵਿੱਚ ਲੱਗੇ ਹੋਏ ਸੀ। ਇੱਕ ਨਵ ਜਨਮੀ ਬੱਚੀ ਦੇ ਜਿਹੜੀ ਲਾਸ਼ ਬਰਾਮਦ ਹੋਣ ਦੇ ਸਿਲਸਿਲੇ ਦੇ ਵਿੱਚ ਇਸ ਦਾ ਜਿਹੜਾ ਸ਼ੱਕ ਦੇ ਨਾਲ ਇਸ ਦੇ ਉੱਤੇ ਦੇਖਿਆ ਜਾ ਰਿਹਾ ਸੀ। ਅਗਲੀ ਖਬਰ ਜਿਹੜੀ ਆ ਉਹ ਬੇਕਰਸਫੀਲਡ ਤੋਂ ਆ ਰਹੀ ਆ। ਬੇਕਰਸਫੀਲਡ ਦੇ ਵਿੱਚ 122 ਸਾਲਾਂ ਤੋਂ ਚੱਲ ਰਿਹਾ ਬੇਕਰਸਫੀਲਡ ਦਾ ਨਿਊਜ਼ਪੇਪਰ ਬੇਕਰਸਫੀਲਡ ਕੈਲੀਫੋਰਨੀਆ ਜਿਹੜਾ ਆ ਉਹ ਹੁਣ ਵਿਕ ਗਿਆ ਹੈਗਾ ਆ। ਕੈਨੇਡਾ ਦੀ ਕੰਪਨੀ ਸਾਊਂਡ ਨਿਊਜ਼ ਮੀਡੀਆ ਜਿਹੜੀ ਆ ਉਸ ਨੇ ਇਸ ਪੇਪਰ ਨੂੰ ਬਾਈ ਕਰ ਲਿਆ ਆ। ਇਹ ਜਿਹੜਾ ਟ੍ਰਾਂਜੈਕਸ਼ਨ ਆ ਜੂਨ 30 ਨੂੰ ਜਿਹੜਾ ਆ ਇਹ ਕੰਪਲੀਟ ਹੋ ਜਾਊਗਾ। ਮੂਰ ਹਾਊਸ ਫੈਮਿਲੀ ਜਿਹਦੇ ਵਿੱਚ ਗੈਰੇਟ ਪੀਟਰ ਕੋਵਨਹੋਵਨ ਅਤੇ ਵਰਜੀਨੀਆ ਕੋਵਨਹੋਵਨ ਅਤੇ ਵਰਜੀਨੀਆ ਮੂਰ ਹਾਊਸ ਜਿਹੜੇ ਆ ਉਹਨਾਂ ਨੇ ਸਟੇਟਮੈਂਟ ਦਿੱਤੀ ਆ। ਪਰ ਉਹ ਕਹਿੰਦੇ ਅਸੀਂ ਜਿਹੜੀ ਬੇਕਰਸਫੀਲਡ ਦੀ ਜਿਹੜੀ ਕਮਿਊਨਿਟੀ ਆ ਉਹਦੇ ਨਾਲ ਜਿਹੜੇ ਅਸੀਂ ਇਕੱਠੇ ਰਹਾਂਗੇ। ਸਰੋਤਿਆਂ ਨੂੰ ਦੱਸਦੀ ਜਾਈਏ USA ਦੇ ਵਿੱਚ ਨਹੀਂ ਇਕੱਲਾ ਕੈਨੇਡਾ ਦੇ ਵਿੱਚ ਵੀ ਜਿਹੜਾ ਪ੍ਰਿੰਟਿੰਗ ਪੇਪਰਸ ਹੈਗੇ ਆ ਉਹ ਪਿਛਲੇ ਸਾਲਾਂ ਦੇ ਵਿੱਚ ਫਾਈਨੈਂਸ਼ੀਅਲੀ ਬਹੁਤ ਜ਼ਿਆਦਾ ਉਹ ਹਿੱਟ ਹੋਏ ਆ ਕਿਉਂਕਿ ਜਿੰਨੀਆਂ ਉਹਨਾਂ ਦੀਆਂ ਐਡਵਰਟਾਈਜ਼ਮੈਂਟਸ ਆ ਉਹ ਜਾਂ ਤਾਂ ਰੇਡੀਓ TV ਅਤੇ ਸੋਸ਼ਲ ਮੀਡੀਆ ਦੇ ਉੱਤੇ ਟਰਾਂਸਫਰ ਹੋ ਗਈਆਂ। ਸੋ ਜਿਹੜੇ ਨਿਊਜ਼ਪੇਪਰ ਆ ਜਿਹੜੇ ਕਾਫੀ ਲੰਬੇ ਸਮੇਂ ਤੋਂ ਲੋਕ ਇੱਥੇ ਰਹਿੰਦੇ ਆ ਉਹ ਦੇਖਦੇ ਆ ਵੀ ਪਹਿਲਾਂ ਕਿਲੋਆਂ ਦੇ ਹਿਸਾਬ 'ਚ ਆਉਂਦੇ ਹੁੰਦੇ ਸੀ, ਹੁਣ ਕੁਛ ਕੁ ਪੇਜਾਂ ਤੱਕ ਜਿਹੜੇ ਉਹ ਰਹਿ ਗਏ ਹੈਗੇ ਆ। ਜੀ ਅਗਲੀ ਜਿਹੜੀ ਖਬਰ ਕਰਦੇ ਹਾਂ ਯੂਬਾ ਸਿਟੀ ਦੇ ਵਿੱਚ ਹਾਈਵੇ 70 ਦੇ ਉੱਤੇ ਕਹਿੰਦੇ ਇੱਕ ਬੀਤੇ ਦਿਨਾਂ ਦੇ ਵਿੱਚ ਸ਼ੂਟਿੰਗ ਜਿਹੜੀ ਹੋਈ ਸੀ, ਗੋਲੀਬਾਰੀ ਹੋਈ ਸੀ ਕਾਰ ਟੂ ਕਾਰ, ਇੱਕ ਕਾਰ ਤੋਂ ਦੂਜੀ ਕਾਰ ਦੇ ਵੱਲ ਗੋਲੀਬਾਰੀ ਹੋਈ ਸੀ। ਉਸ ਮਾਮਲੇ ਦੇ ਵਿੱਚ ਤਿੰਨਾਂ ਦੇ ਵਿੱਚੋਂ 2 ਜਾਣਿਆਂ ਨੂੰ ਪੁਲਿਸ ਦੇ ਦੁਆਰਾ ਗ੍ਰਿਫਤਾਰ ਕਰ ਲਿਆ ਗਿਆ। ਐਵਰੀ ਇਲਹਾ ਸੈਂਚੇਜ਼ 20 ਸਾਲਾਂ ਦਾ ਸੈਕਰਾਮੈਂਟੋ ਦਾ ਨਿਵਾਸੀ, ਵਿਵੀਅਨ ਡੀ ਐਂਡਰੇ ਵੈਲਸ 21 ਸਾਲਾਂ ਦਾ ਯੂਬਾ ਸਿਟੀ ਦਾ ਨਿਵਾਸੀ। ਇਸ ਨੂੰ ਯੂਬਾ ਕਾਊਂਟੀ ਸ਼ੈਰਿਫ ਡੈਪਟੀਜ਼ ਆ ਉਹਨਾਂ ਨੇ ਗ੍ਰਿਫਤਾਰ ਕੀਤਾ ਹੈ ਅਤੇ ਇਹਨਾਂ ਉੱਤੇ ਮਰਡਰ ਦੇ ਜਿਹੜੇ ਚਾਰਜਿਸ ਆ ਉਹ ਲਾਏ ਜਾਣਗੇ। ਅਲਹੈਂਦਰੋ ਐਸਕੋਬਾਰ ਸੈਕਰਾਮੈਂਟੋ ਦਾ ਜਿਹੜਾ ਰਹਿਣ ਵਾਲਾ 36 ਸਾਲਾਂ ਦਾ, ਉਸ ਦੀ ਇਸ ਗੋਲੀਬਾਰੀ ਦੇ ਵਿੱਚ ਮੌਤ ਹੋ ਗਈ ਸੀ। ਵੈਲਸ ਜਿਸ ਨੂੰ ਹੁਣ ਬੀਤੇ ਦਿਨੀ ਗ੍ਰਿਫਤਾਰ ਕੀਤਾ ਗਿਆ ਆ ਉਸ ਦੇ ਉੱਤੇ ਪਹਿਲਾਂ ਵੀ ਜਿਹੜੀ ਇੱਕ ਗੈਂਗ ਦੀ ਕਨਵਿਕਸ਼ਨ ਜਿਹੜੀ ਆ ਉਹ ਦੱਸੀ ਜਾ ਰਹੀ ਸੀ ਅਤੇ ਇਸ ਨੇ ਆਪਣੀ ਪਰੋਲ ਦੀ ਵਾਇਲੇਸ਼ਨ ਵੀ ਆ ਉਹ ਕੀਤੀ ਸੀ। 2016 ਦੇ ਵਿੱਚ ਇਹ ਜੇਲ੍ਹ ਦੇ ਵਿੱਚ ਰਹਿ ਕੇ ਵੀ ਆਇਆ ਸੀ।
ਜੀ ਅਗਲੀ ਖਬਰ ਜਿਹੜੀ ਬੇਕਰਸਫੀਲਡ ਤੋਂ ਆ ਰਹੀ ਆ, ਬੇਕਰਸਫੀਲਡ ਕੈਲੀਫੋਰਨੀਆ ਦੇ ਵਿੱਚ ਅੱਜ ਜਾਣੀ ਕਿ ਮੰਗਲਵਾਰ ਸ਼ਾਮ ਨੂੰ ਬੇਕਰਸਫੀਲਡ ਪੁਲਿਸ ਵੱਲੋਂ DUI ਚੈੱਕ ਪੁਆਇੰਟ ਲਾਏ ਜਾ ਰਹੇ ਆ ਪੂਰੇ ਸ਼ਹਿਰ ਦੇ ਵਿੱਚ। ਮੰਗਲਵਾਰ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ। ਸੋ ਕਹਿੰਦੇ ਵੀ ਜਿਹੜੇ ਆਫੀਸਰਸ ਆ ਉਹ ਅਲਕੋਹਲ ਤੇ ਡਰੱਗ ਇੰਪੇਅਰਮੈਂਟ ਦੇ ਜਿਹੜੇ ਸਾਈਨਸ ਆ ਉਹ ਚੈੱਕ ਕਰਨਗੇ। ਜਦੋਂ ਲੱਗੂਗਾ ਵੀ ਜੇ ਕਿਸ ਤਰ੍ਹਾਂ ਬੰਦਾ ਕਾਰ ਚਲਾ ਰਿਹਾ ਤੇ ਉਹਨੂੰ ਜਿਹੜਾ ਉਹ ਰੋਕ ਸਕਦੇ ਆ, ਤੇ ਕਈ ਜਗ੍ਹਾ ਦੇ ਉੱਤੇ ਉਹ ਚੈੱਕ ਪੁਆਇੰਟ ਲਾਊਗੇ। ਉੱਥੋਂ ਜਿਹੜਾ ਤੁਹਾਨੂੰ ਰੋਕ ਕੇ ਹੀ ਜਿਹੜਾ ਲੰਘਿਆ ਜਾ ਸਕਦਾ ਹੈਗਾ ਆ। ਇਹਦੇ ਸੰਬੰਧ ਦੇ ਵਿੱਚ ਜਿਹੜੀ ਬੇਕਰਸਫੀਲਡ ਦੀ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਦੇ ਜਿਹੜੇ ਚੈੱਕ ਪੁਆਇੰਟ ਲਾਉਣ ਦੇ ਨਾਲ ਜਿਹੜੀ ਆ ਅਲਕੋਹਲ ਤੇ ਜਿਹੜੇ ਡਰੱਗ ਦੇ ਨਾਲ ਸੰਬੰਧਿਤ ਕ੍ਰੈਸ਼ ਜਿਹੜੇ ਹੁੰਦੇ ਆ ਉਹ ਲਗਭਗ 20% ਘੱਟ ਜਾਂਦੇ ਆ। ਉਹਨਾਂ ਨੇ ਇੱਕ ਵਾਰੀ ਫਿਰ ਕਿਹਾ ਵੀ ਜੇ ਤੁਹਾਨੂੰ ਲੱਗਦਾ ਆ ਵੀ ਕੋਈ ਜਿਹੜਾ ਡਰਾਈਵਰ ਕਾਰ ਚਲਾ ਰਿਹਾ ਤੇ ਉਹ ਅੱਗੇ ਪਿੱਛੇ ਜਾ ਰਿਹਾ ਵੀ ਹੋ ਸਕਦਾ ਉਹ ਡਰੰਕ ਹੈਗਾ ਆ ਜਾਂ ਉਸਨੇ ਡਰੱਗ ਲਈ ਹੋ ਆ, ਤਾਂ ਤੁਸੀਂ 911 ਕਾਲ ਕਰ ਸਕਦੇ ਹੋ। ਜੀ ਨਾਲ ਹੀ ਦੱਸ ਦਈਏ ਵੀ ਜਿਹੜੇ ਟਰੱਕਰਸ ਆ ਉਹ ਵੀ ਜਿਹੜੇ 3 ਦਿਨਾਂ ਦੇ ਲਈ ਜਿਹੜਾ 72 ਘੰਟੇ ਦਾ ਇੰਸਪੈਕਸ਼ਨ ਬਲਿਟਸ ਜਿਹੜੀ ਆ ਉਹ CVSA ਦੁਆਰਾ ਕਮਰਸ਼ੀਅਲ ਵਹੀਕਲ ਸੇਫਟੀ ਅਲਾਇੰਸ ਜਿਹੜਾ ਹੈਗਾ ਅਮਰੀਕਾ, ਕੈਨੇਡਾ, ਮੈਕਸੀਕੋ ਵਾਲੇ ਮਿਲ ਕੇ ਜਿਹੜੇ ਉਹ ਕਰਦੇ ਨੇ। ਇਸ ਦੇ ਵਿੱਚ ਜਿਹੜਾ ਹੋ ਰਿਹਾ ਆ। ਸੋ ਜੂਨ 4, 5, 6 ਇਹ 3 ਦਿਨ ਜਿਹੜੀ ਹੋਵੇਗੀ। ਜਿੰਨੇ ਵੀ ਟਰੱਕਰਸ ਹੈਗੇ ਆ ਆਪਣਾ ਪੇਪਰ ਵਰਕ ਅਪ ਟੂ ਡੇਟ ਰੱਖੋ, ਕਿਉਂਕਿ ਤੁਹਾਨੂੰ ਕਿਤੇ ਵੀ ਜਿਹੜਾ ਰੋਕ ਕੇ ਤੁਹਾਡੀ ਇੰਸਪੈਕਸ਼ਨ ਆ ਉਹ ਕੀਤੀ ਜਾ ਸਕਦੀ ਹੈ। ਜਿਹੜੇ ਵੀ ਟਰੱਕ ਸਟਾਪ 'ਤੇ ਤੁਸੀਂ ਰੁਕੋਗੇ ਜਾਂ ਕੋਈ ਸਕੇਲਾਂ ਦੇ ਉੱਤੇ ਜਾਂ ਜਿਹੜੇ ਵੀ ਥਾਵਾਂ ਦੇ ਉੱਤੇ ਇੰਸਪੈਕਸ਼ਨਸ ਹੁੰਦੀਆਂ ਆ ਉੱਥੇ ਤੁਹਾਨੂੰ ਇੰਸਪੈਕਸ਼ਨ ਜਿਹੜੀਆਂ ਰੋਡ ਸਾਈਡ ਜਿਹੜੀ ਰੋਡ ਚੈੱਕ ਆ ਉਹ ਹੋਵੇਗੀ। 2018 ਦੀ ਰੋਡ ਚੈੱਕ ਦੇ ਵਿੱਚ ਹਰਜੋਤ ਸਿੰਘ ਜੀ 67,502 ਰੋਡ ਸਾਈਡ ਇੰਸਪੈਕਸ਼ਨ ਜਿਹੜੀਆਂ ਹੋਈਆਂ ਸੀ, ਜਿਨ੍ਹਾਂ ਵਿੱਚੋਂ ਤਕਰੀਬਨ 11,897 ਵਹੀਕਲਸ ਆ ਉਹਨਾਂ ਨੂੰ ਆਊਟ ਆਫ ਸਰਵਿਸ ਜਿਹੜੇ ਆ ਉਹ ਪਲੇਸ ਕੀਤਾ ਗਿਆ ਸੀ 3 ਦਿਨਾਂ ਦੇ ਲਈ 72 ਘੰਟੇ ਦੇ ਪੀਰੀਅਡ ਦੇ ਲਈ। ਸੋ ਤੁਸੀਂ ਕੀ ਆਪਣਾ ਅਪਡੇਟ ਰੱਖਣਾ ਹੈ, ਕਿਵੇਂ ਕਰਨਾ ਹੈ, ਤੁਸੀਂ ਵਾਧੂ ਜਿਹੜੀ ਜਾਣਕਾਰੀ ਤੁਹਾਨੂੰ ਜ਼ਿਆਦਾ ਪਤਾ ਹੈਗਾ ਆ। ਸੋ ਲੈਵਲ 1 ਇੰਸਪੈਕਸ਼ਨ ਜਿਹੜੀਆਂ ਇੱਥੇ ਹੋਣ ਜਾ ਰਹੀਆਂ ਸਟੀਅਰਿੰਗ ਵੀਲ ਦੇ ਬਾਬਤ, ਹੋਰ ਕਈ ਚੀਜ਼ਾਂ ਦੇ ਉੱਤੇ ਜਿਹੜੀ ਇਹਨਾਂ ਦੀ ਮੁੱਖ ਨਜ਼ਰ ਜਿਹੜੀ ਆ ਉਹ ਰਹਿੰਦੀ ਹੁੰਦੀ ਆ। ਸੋ ਮੋਸਟ ਆਫ ਦਾ ਡਰਾਈਵਰਸ ਜਿਹੜੇ ਵੀ ਰੋਡ ਦੇ ਉੱਤੇ ਹੁੰਦੇ ਇਹਨਾਂ 3 ਦਿਨਾਂ ਵਿੱਚ ਉਹਨਾਂ ਦੀ ਕਿਤੇ ਨਾ ਕਿਤੇ ਵਾਰੀ ਜਿਹੜੀ ਆ ਉਹ ਜ਼ਰੂਰ ਆ ਜਾਂਦੀ ਹੁੰਦੀ ਆ। ਸੋ 37 ਪੁਆਇੰਟ ਜਿਹੜਾ ਨਾਰਥ ਅਮਰੀਕਨ ਸਟੈਂਡਰਡ ਲੈਵਲ 1 ਇੰਸਪੈਕਸ਼ਨ ਆ ਉਹ ਹਰ ਇੱਕ ਦੀ ਜਿਹੜੀ ਉਸ ਦੇ ਵਿੱਚ ਹੋਵੇਗੀ। USA, ਕੈਨੇਡਾ, ਮੈਕਸੀਕੋ ਇਹ ਤਿੰਨੇ ਮੁਲਕ ਜਿਹੜੇ ਇਸ ਜਿਹੜੇ ਰੋਡ ਚੈੱਕ ਬਲਿਟਸ ਦੇ ਇੰਸਪੈਕਸ਼ਨ ਬਲਿਟਸ ਦੇ ਵਿੱਚ ਹਿੱਸਾ ਲੈ ਰਹੇ ਨੇ। ਸੋ ਜੂਨ 4, 5 ਤੇ 6 ਇਹ 3 ਦਿਨ ਜਿਹੜੀ ਆ ਇਹ ਹੋਣ ਜਾ ਰਹੀ ਹੈਗੀ ਆ। ਸੋ ਬਿਲਕੁਲ ਜਿਹੜੇ ਆਪਣੇ ਕੈਨੇਡਾ ਤੋਂ ਵੀ ਜਿਹੜੇ ਭੈਣ ਭਰਾ ਦੇ ਹੈਗੇ ਟਰੱਕਰਸ ਹੈਗੇ ਆ ਉਹਨਾਂ ਦੀ ਵੀ ਇੰਸਪੈਕਸ਼ਨ ਉਹਨਾਂ ਦੀ ਉੱਥੇ ਤਾਂ ਹੋਣੀ ਹੈ, ਇੱਥੇ ਵੀ ਜਿਹੜੀ ਉਹ ਹੋ ਸਕਦੀ ਹੈ। ਸਟਿੱਕਰ ਵੀ ਮਿਲ ਜਾਂਦਾ ਹੁੰਦਾ, ਪਰ ਫਿਰ ਵੀ ਜੇ ਇੰਸਪੈਕਟਰ ਨੂੰ ਲੱਗਦਾ ਆ ਇੰਸਪੈਕਸ਼ਨ ਕਰਨ ਵਾਲੇ ਨੂੰ ਵੀ ਹਾਂ ਵੀ ਮੈਨੂੰ ਫਿਰ ਵੀ ਕੋਈ ਕਮੀ ਲੱਗਦੀ, ਉਹ ਦੁਬਾਰਾ ਇੰਸਪੈਕਸ਼ਨ ਵੀ ਕਹਿੰਦੇ ਆ ਉਹ ਕਰ ਸਕਦੇ ਹੁੰਦੇ ਆ। ਸੋ ਆਪਣੀਆਂ ਜਿਹੜੀਆਂ ELDs ਆ, AOBRDs ਆ, ਜੋ ਕੁਛ ਵੀ ਤੁਹਾਡੇ ਕੋਲ ਹੈਗਾ ਆ, ਜਿੱਦਾਂ ਵੀ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਨੂੰ ਪਲੀਜ਼ ਆਪਣਾ ਅਪ ਟੂ ਡੇਟ ਰੱਖੋ। ਡਰਨ ਦੀ ਲੋੜ ਨਹੀਂ ਆ। ਜੇ ਤੁਸੀਂ ਠੀਕ ਚੱਲ ਰਹੇ ਹੋ, ਲੀਗਲ ਚੱਲ ਰਹੇ ਹੋ, ਤਾਂ ਫਿਰ ਤੁਹਾਨੂੰ ਕੋਈ ਸਮੱਸਿਆ ਨਹੀਂ ਆਉਣੀ ਚਾਹੀਦੀ। ਬਿਲਕੁਲ। ਸਾਡਾ ਸਮਾਂ ਸਮਾਪਤ ਹੋਣ ਵਾਲਾ, ਜਾਂਦੇ ਇਮੀਗ੍ਰੇਸ਼ਨ ਦੀ ਗੱਲ ਕਰਦੇ ਜਾਈਏ। ਕਹਿੰਦੇ ਵੀ USA ਦੇ ਵਿੱਚ ਪਿਛਲੇ 5 ਸਾਲਾਂ ਦੇ ਦੌਰਾਨ ਸਭ ਤੋਂ ਵੱਧ ਜਿਹੜੇ US ਦੇ ਸਿਟੀਜ਼ਨ ਲੋਕ ਇਹ 2018 ਦੇ ਵਿੱਚ ਬਣੇ ਹੈਗੇ ਆ। 7,56,800 ਲੋਕ ਜਿਹੜੇ ਆ ਉਹ US ਸਿਟੀਜ਼ਨ ਬਣੇ ਆ, ਜੋ ਕਿ 16% ਵੱਧ ਹੈਗੇ ਸਨ 2014 ਨਾਲੋਂ। ਸੋ ਲੋਕਾਂ ਦੇ ਵਿੱਚ ਘਬਰਾਹਟ ਵੀ ਹੈਗੀ ਆ। ਅਸੀਂ ਇੱਕ ਵਾਰੀ ਫਿਰ ਪੰਜਾਬੀ ਰੇਡੀਓ USA ਵੱਲੋਂ ਬੇਨਤੀ ਕਰਦੇ ਹਾਂ ਵੀ ਜਿੰਨੇ ਵੀ ਜਿਹੜੇ ਐਲੀਜੀਬਲ ਹੈਗੇ ਆ ਗ੍ਰੀਨ ਕਾਰਡ, ਜਿਨ੍ਹਾਂ ਕਈਆਂ ਦੀ 5 ਸਾਲ ਰਿਕੁਆਇਰਮੈਂਟ ਆ, ਕਈਆਂ ਦੀ 3 ਸਾਲ ਆ, ਸਿਟੀਜ਼ਨਸ਼ਿਪ ਲਈ ਜ਼ਰੂਰ ਅਪਲਾਈ ਕਰੋ। ਈਵਨ ਦੋ ਕਹਿੰਦੇ ਭਈ ACLU ਜਾਂ ਹੋਰ ਬਹੁਤ ਸਾਰੇ ਜਿਹੜੇ ਲਾਇਰਸ ਆ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੀ ਕ੍ਰਿਟਿਸਿਜ਼ਮ ਵੀ ਕੀਤਾ ਆ ਵੀ ਤੁਹਾਡੀਆਂ ਜਿਹੜੀਆਂ ਐਪਲੀਕੇਸ਼ਨਾਂ ਸਲੋ ਚੱਲ ਰਹੀਆਂ, ਪਰ ਉਹਨਾਂ ਨੇ ਹੁਣ ਇਹ ਕਿਹਾ ਵੀ ਦੇਖੋ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿਟੀਜ਼ਨ ਬਣ ਰਹੇ ਹੈਗੇ ਆ ਤੇ ਉਸ ਕਰਕੇ ਜਿਹੜਾ ਪ੍ਰੋਸੈਸ ਐਪਲੀਕੇਸ਼ਨਾਂ ਦੀ ਉਹ ਸਲੋ ਚੱਲ ਰਹੀ ਹੈ ਜੀ। ਤੇ ਸਮਾਂ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਸਭਨਾਂ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।